ਅੱਜ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦਾ ਜਿਹੜਾ ਮਸਲਾ ਉਹਦੇ ਬਾਰੇ ਬੜਾ ਧੂਆਂਧਾਰ ਉਹਨਾਂ ਨੇ ਉੱਥੇ ਤਕਰੀਰ ਕੀਤੀ। ਉਹ ਬਾਦਲ ਦਲ ਵਾਲੇ ਸੋਸ਼ਲ ਮੀਡੀਆ ਉੱਤੇ ਪੂਰੀ ਘੁਮਾ ਰਹੇ ਆ ਕਿ ਦੇਖੋ ਜੀ, ਕਹਿੰਦੇ ਆ ਵੀ ਬਾਦਲ ਦਲ ਵਾਲੇ ਜਿਹੜੇ ਆ ਪੰਥ ਦੀ ਗੱਲ ਨਹੀਂ ਕਰਦੇ, ਸਿੱਖ ਮੁੱਦਿਆਂ ਨੂੰ ਨਹੀਂ ਛੇੜਦੇ, ਪੰਥਕ ਏਜੰਡੇ ਤੋਂ ਭੱਜ ਗਏ। ਆਹ ਦੇਖੋ ਬੀਬੀ ਬਾਦਲ ਨੇ ਕਿਵੇਂ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ। 2017 ਵਾਲੀ ਜਿਹੜੀ ਹਾਰ ਹੋਈ ਆ ਉਹਦੇ ਵਿੱਚ ਇਹਨਾਂ ਨੂੰ ਭੋਰਾ ਇਸ ਗੱਲ ਦਾ ਕੋਈ ਹਿਰਖ ਨਹੀਂ ਸੀ, ਕੋਈ ਦੁੱਖ ਨਹੀਂ ਸੀ ਕਿ ਅਸੀਂ ਪੰਥ ਦੀ ਪਿੱਠ 'ਚ ਛੁਰਾ ਮਾਰ ਕੇ ਪੰਜਾਬ ਦੇ ਨਾਲ ਸੰਬੰਧਿਤ ਮਸਲੇ ਤਿਆਗ ਕੇ ਵੀ ਅਸੀਂ ਇਹ ਜਿਹੜੀ ਚੋਣ ਹਾਰ ਗਏ ਆ। ਇਹਨਾਂ ਨੂੰ ਇਹ ਅਸੀਂ ਵੀ ਅਗਲੀ ਵਾਰ ਜਿੱਤ ਜਾਵਾਂਗੇ, ਏਡੀ ਕਿੱਡੀ ਕੁ ਗੱਲ। ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਦੇ ਵੱਡੇ ਜਿੰਨੇ ਥੰਮ ਨੇ ਉਹ ਜਦੋਂ ਹਾਰੇ ਆ, ਮਤਲਬ ਕਿ ਮਜੀਠੀਆ, ਕੈਰੋਂ, ਬਾਦਲ ਪਰਿਵਾਰ ਦੇ ਤਿੰਨੇ ਮੈਂਬਰ ਤੇ ਹੋਰ ਜਿਹੜੇ ਨੇੜਲੇ ਤੋਂ ਨੇੜਲੇ ਸੀ, ਉਹ ਇਸ ਵਾਰ ਜ਼ਰੂਰ ਇਹਨਾਂ ਨੂੰ ਝਟਕਾ ਜਿਹਾ ਲੱਗਿਆ ਕਿ ਲੋਕ ਜਿਹੜੇ ਨੇ ਉਹ ਸਾਤੋਂ ਟੁੱਟ ਚੁੱਕੇ ਆ, ਲੋਕ ਸਾਤੋਂ ਦੂਰ ਚਲੇ ਗਏ। ਵੋਟਾਂ ਵਾਲੇ ਦਿਨਾਂ ਦੇ ਵਿੱਚ ਉਸ ਹਿੰਦੂ ਸ਼ਿਵ ਸੈਨਾ ਨਾਲ, ਹਿੰਦੂ ਕੱਟੜਪੰਥੀਆਂ ਨਾਲ ਗੱਠਜੋੜ ਕੀਤਾ, ਜਿਨ੍ਹਾਂ ਦਾ ਨਾਂ ਸੁਣ ਕੇ ਹਰੇਕ ਸਿੱਖ ਜਿਹੜਾ ਹੈਗਾ ਉਹ ਖਿੱਝ ਜਾਂਦਾ ਵੀ ਇਹ ਸਾਡੇ ਸ਼ਹੀਦਾਂ ਨੂੰ, ਸਾਡੇ ਯੋਧਿਆਂ ਨੂੰ, ਸਾਡੀ ਕੌਮ ਨੂੰ ਨਿਯਮਾਂ ਦਿਖਾਉਣ ਵਾਲੀਆਂ ਹਰਕਤਾਂ ਕਰਨ ਤੋਂ ਬਗੈਰ ਹੋ ਰਿਹਾ ਇਹਨਾਂ ਦਾ ਕੰਮ ਕੀ। ਤੁਸੀਂ ਤਾਂ ਕਹਿੰਦੇ ਸੀ ਪੰਥ ਫਖਰੇ ਕੌਮ ਕਹਾਉਂਦਾ ਆਪਦੇ ਆਪ ਨੂੰ ਬਾਦਲ, ਤੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਹੈਗਾ ਵੀ ਜਿਹੜਾ ਬਾਦਲ ਦਲ ਤੇ ਬਾਦਲ ਪਰਿਵਾਰ ਦੇ ਬਾਰੇ ਸਹੀ ਗੱਲ ਉਹਨਾਂ ਨੂੰ ਬਸ ਇਹਨਾਂ ਦੀ ਜਿੰਦਾਬਾਦ ਨਹੀਂ ਕਰਦਾ ਵੀ ਉਹ ਤਾਂ ਕਾਂਗਰਸ ਦੇ ਏਜੰਟ ਹੁੰਦੇ। ਲੋਕ ਇਹ ਗੱਲ ਕਹਿੰਦੇ ਆ ਕਿ ਬੀਜੇਪੀ RSS ਦੀ B ਟੀਮ ਉਹਨਾਂ ਨੇ ਪੰਜਾਬ ਦੇ ਵਿੱਚ ਜਿਤਾ ਲਈ ਤੇ ਆਮ ਆਦਮੀ ਪਾਰਟੀ, ਤੇ ਇਵੇਂ ਹੀ ਹੁਣ ਜਿਹੜਾ ਸ਼੍ਰੋਮਣੀ ਕਮੇਟੀ ਆ ਇਹ ਕਿਸੇ ਹੋਰ ਨੂੰ ਜਿਤਾਉਣਗੇ। ਜੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਅੱਜ ਆ ਜਾਣ, ਅੱਜ ਹੋ ਜਾਣ, ਤਾਂ ਜਿਵੇਂ ਸਾਨੂੰ ਲੋਕਾਂ ਨੇ ਵਿਧਾਨ ਸਭਾ ਵੋਟਾਂ 'ਚ ਝਾਂਜਾ ਫੇਰਿਆ, ਇਹੀ ਹਾਲ ਸਾਡਾ ਸ਼੍ਰੋਮਣੀ ਕਮੇਟੀ ਚੋਣਾਂ 'ਚ ਹੋਊ। ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਥਕ ਏਜੰਡੇ ਵੱਲ ਜਾਂ ਸਿੱਖ ਮੁੱਦਿਆਂ ਵੱਲ ਦੁਬਾਰਾ ਜਿਹੜਾ ਬਾਦਲ ਦਲ ਦਾ ਰੁੱਖ ਆ ਉਹ ਕਰਨ ਦਾ ਇੱਕ ਸੰਕੇਤ ਦਿੱਤਾ, ਤੇ ਅੱਜ ਹੀ ਲੋਕ ਕਹਿਣ ਲੱਗ ਗਏ ਵੀ ਜੇ ਇੱਕ ਅੱਧੀ ਇਲੈਕਸ਼ਨ ਇਹ ਹਾਰ ਗਏ ਜਾਂ ਸ਼੍ਰੋਮਣੀ ਕਮੇਟੀ ਹੀ ਹਾਰ ਗਈ ਜਿੱਦਣ, ਉਦਣ ਇਹਨਾਂ ਨੇ ਖਾਲਿਸਤਾਨ ਤੇ ਆ ਜਾਣਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਰਲੀਮੈਂਟ ਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਬੜੀ ਗਹਿ ਗੱਡਵੀਂ ਤਕਰੀਰ ਕੀਤੀ ਤੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦਾ ਜਿਹੜਾ ਮਸਲਾ ਉਹਦੇ ਬਾਰੇ ਬੜਾ ਧੂਆਂਧਾਰ ਉਹਨਾਂ ਨੇ ਉੱਥੇ ਤਕਰੀਰ ਕੀਤੀ। ਤੇ ਹੁਣ ਉਹ ਜਿਹੜੀ ਵੀਡੀਓ ਆ ਉਹ ਬਾਦਲ ਦਲ ਵਾਲੇ ਸੋਸ਼ਲ ਮੀਡੀਆ ਉੱਤੇ ਪੂਰੀ ਘੁਮਾ ਰਹੇ ਆ ਕਿ ਦੇਖੋ ਜੀ, ਕਹਿੰਦੇ ਆ ਵੀ ਬਾਦਲ ਦਲ ਵਾਲੇ ਜਿਹੜੇ ਆ ਪੰਥ ਦੀ ਗੱਲ ਨਹੀਂ ਕਰਦੇ, ਸਿੱਖ ਮੁੱਦਿਆਂ ਨੂੰ ਨਹੀਂ ਛੇੜਦੇ, ਪੰਥਕ ਏਜੰਡੇ ਤੋਂ ਭੱਜ ਗਏ। ਆਹ ਦੇਖੋ ਬੀਬੀ ਬਾਦਲ ਨੇ ਕਿਵੇਂ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ ਤੇ ਕਿਵੇਂ ਇੰਦਰਾ ਗਾਂਧੀ ਦੇ ਚੇਲੇ ਚਾਪਟਿਆਂ ਨੂੰ, ਕਾਂਗਰਸੀਆਂ ਨੂੰ ਖਰੀਆਂ ਸੁਣਾਤੀਆਂ। ਗੱਲ ਇਹ ਆ ਵੀ ਜਦੋਂ 2017 ਵਾਲੀ ਇਲੈਕਸ਼ਨ ਤੋਂ ਬਾਅਦ ਵਿੱਚ ਬਾਦਲ ਦਲ ਦੇ ਕੁਝ ਬੰਦਿਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਜਿਹੜਾ ਆਪਾਂ ਡੇਰਾ ਸਰਸਾ ਵਾਲੇ ਪਾਸੇ ਜ਼ਿਆਦਾ ਝੁਕ ਗਏ, ਇਹ ਗਲਤੀ ਆਪਣੇ ਤੋਂ ਹੋ ਗਈ। ਉਦੋਂ ਇੱਕ ਵੀਡੀਓ ਕਲਿੱਪ ਜਿਹਾ ਘੁੰਮਿਆ ਸੀਗਾ, ਬਹੁਤੇ ਲੋਕਾਂ ਨੂੰ ਉਹਦੀ ਸੱਚਾਈ ਬਾਰੇ ਸ਼ੱਕ ਵੀ ਸੀਗਾ, ਪਰ ਬਹੁਤੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਗੱਲਬਾਤ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹੋਈ ਆ। ਹੁਣ ਇਹਦਾ ਵਾਹਿਗੁਰੂ ਜਾਣੇ, ਪਰ ਹੈ ਇਹ ਗੱਲ ਪੱਕੀ ਕਿ ਇਹਨਾਂ ਨੂੰ 2017 ਵਾਲੀ ਜਿਹੜੀ ਹਾਰ ਹੋਈ ਆ ਉਹਦੇ ਵਿੱਚ ਇਹਨਾਂ ਨੂੰ ਭੋਰਾ ਇਸ ਗੱਲ ਦਾ ਕੋਈ ਹਿਰਖ ਨਹੀਂ ਸੀ, ਕੋਈ ਦੁੱਖ ਨਹੀਂ ਸੀ ਕਿ ਅਸੀਂ ਪੰਥ ਦੀ ਪਿੱਠ 'ਚ ਛੁਰਾ ਮਾਰ ਕੇ ਪੰਜਾਬ ਦੇ ਨਾਲ ਸੰਬੰਧਿਤ ਮਸਲੇ ਤਿਆਗ ਕੇ ਵੀ ਅਸੀਂ
ਇਹ ਜਿਹੜੀ ਚੋਣ ਹਾਰ ਗਏ ਆ, ਇਹਨਾਂ ਨੂੰ ਇਹ ਅਸੀਂ ਵੀ ਅਗਲੀ ਵਾਰ ਜਿੱਤ ਜਾਾਂਗੇ, ਏਡੀ ਕਿੱਡੀ ਕੁ ਗੱਲ। ਤੋ ਇਹਨਾਂ ਨੂੰ ਲੱਗਦਾ ਸੀ ਕਿ ਜਿਵੇਂ 1997 ਤੋਂ ਬਾਅਦ ਜਦੋਂ ਅਸੀਂ 5 ਸਾਲ ਰਾਜ ਭਾਗ ਭੋਗਿਆ ਤੇ ਪੰਥਕ ਏਜੰਡਾ ਪੂਰਾ ਤਿਆਗ ਕੇ ਅਗਲੀ ਇਲੈਕਸ਼ਨ ਦੇ ਵਿੱਚ ਅਸੀਂ ਹਾਰ ਪਛਾਖ ਗਏ ਸੀ, ਪਰ ਫਿਰ ਸਾਨੂੰ 10 ਸਾਲ ਰਾਜ ਕਰਨ ਦਾ ਮੌਕਾ ਵੀ ਮਿਲਿਆ ਸੀ। ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ 25 ਸਾਲ ਰਾਜ ਕਰਨ ਦੀ ਗੱਲ ਅਕਸਰ ਕਰਦੇ ਹੁੰਦੇ ਸੀ। ਪਰ ਜਿਹੜੀ ਇਸ ਵਾਰ ਹਾਰ ਹੋਈ ਆ, ਇੱਕ ਤਾਂ ਬੰਦਾ ਹੀ ਇੱਕ ਜਿੱਤਿਆ, ਕਹਿਣ ਨੂੰ ਤਾਂ 3 ਨੇਗੇ, ਪਰ ਇੱਕ ਡੇਰਾ ਬਿਆਸ ਵਾਲਿਆਂ ਦੀ ਝੋਲੀ 'ਚ ਪੈ ਗਈ ਆ ਸੀਟ, ਇੱਕ ਡੇਰਾ ਬੱਲਾ ਵਾਲਿਆਂ ਦੀ, ਤੇ ਜਿਹੜੀ ਮਨਪ੍ਰੀਤ ਸਿੰਘ ਇਆਲੀ ਵਾਲੀ ਮੁੱਲਾਂਪੁਰ ਦਾਖੇ ਵਾਲੀ ਸੀਟ ਆ, ਉਹ ਅਸਲ ਵਿੱਚ ਉਹਨੇ ਆਪਦੇ ਸਿਰ ਤੇ ਜਿੱਤੀ। ਤੋ ਜਿਹੜਾ ਇਸ ਵਾਰ ਦੁਰਗਤੀ ਹੋਈ ਆ, ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਦੇ ਵੱਡੇ ਜਿੰਨੇ ਥੰਮ ਨੇ, ਉਹ ਜਦੋਂ ਹਾਰੇ ਆ, ਮਤਲਬ ਕਿ ਮਜੀਠੀਆ, ਕੈਰੋਂ, ਬਾਦਲ ਪਰਿਵਾਰ ਦੇ 3 ਮੈਂਬਰ ਤੇ ਹੋਰ ਜਿਹੜੇ ਨੇੜਲੇ ਤੋਂ ਨੇੜਲੇ ਸੀ, ਇਸ ਵਾਰ ਜ਼ਰੂਰ ਇਹਨਾਂ ਨੂੰ ਝਟਕਾ ਜਿਹਾ ਲੱਗਿਆ ਕਿ ਲੋਕ ਜਿਹੜੇ ਨੇ ਉਹ ਸਾਤੋਂ ਟੁੱਟ ਚੁੱਕੇ ਆ, ਲੋਕ ਸਾਤੋਂ ਦੂਰ ਚਲੇ ਗਏ। ਤੇ ਇਸ ਗੱਲ ਦੀ ਵੀ ਹੁਣ ਇਹਨਾਂ ਨੂੰ ਵਾਹਵਾ ਜ਼ਿਆਦਾ ਕੰਸੋਲ ਜਿਹੜੀ ਬੰਦਾ ਸਮਝ ਲੈਂਦਾ ਉਹ ਮਿਲਣ ਲੱਗ ਗਈ ਆ। ਕੰਸੋਲ ਇਹਨਾਂ ਨੂੰ ਕਿ ਜੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਅੱਜ ਆ ਜਾਣ, ਅੱਜ ਹੋ ਜਾਣ, ਤਾਂ ਜਿਵੇਂ ਸਾਨੂੰ ਲੋਕਾਂ ਨੇ ਵਿਧਾਨ ਸਭਾ ਵੋਟਾਂ 'ਚ ਮਾਂਜਾ ਫੇਰਿਆ, ਇਹੀ ਹਾਲ ਸਾਡਾ ਸ਼੍ਰੋਮਣੀ ਕਮੇਟੀ ਚੋਣਾਂ 'ਚ ਹੋਊ। ਤੇ ਜਿਹੜੀ ਗੱਲ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਕਰ ਚੁੱਕੇ ਆ ਕਿ ਬੀਜੇਪੀ RSS ਵਾਲਿਆਂ ਨੇ ਪਹਿਲਾਂ ਤਾਂ ਲੰਮੇ ਅਰਸੇ ਤੋਂ ਸ਼੍ਰੋਮਣੀ ਕਮੇਟੀ ਦੇ ਰਾਹੀਂ, ਬਾਦਲ ਦਲ ਦੇ ਰਾਹੀਂ ਆਪਦਾ ਏਜੰਡਾ ਲਾਗੂ ਰੱਖਿਆ ਹੀ ਆ, ਪਰ ਹੁਣ ਵੀ ਉਹਨਾਂ ਨੇ ਆਪਦੀ B ਟੀਮ ਤਿਆਰ ਕਰ ਲਈ ਆ ਪਿਛਲੇ 3 ਮਹੀਨਿਆਂ ਤੋਂ। ਬਾਹਲਾ ਨਹੀਂ ਤਾਂ ਆਪਾਂ 100 ਦੇ ਕਰੀਬ ਕੁਛ ਆਗੂ ਸ਼ਖਸੀਅਤਾਂ ਸਿੱਖਾਂ ਚੋਂ ਤੇ ਇੰਨੀਆਂ ਕੀ ਜਥੇਬੰਦੀਆਂ, ਉਹਨਾਂ ਦਾ ਆਧਾਰ ਘੱਟ ਵੱਧ ਹੋ ਸਕਦਾ, ਪਰ ਉਹਨਾਂ ਸਾਰਿਆਂ ਨੂੰ ਆਪਾਂ ਬਾਦਲ ਸਾਹਿਬ, ਮੋਦੀ ਦੇ ਪੈਰਾਂ ਤੇ ਜਾ ਕੇ ਡਿੱਗਦਿਆਂ ਨੂੰ ਦੇਖ ਚੁੱਕੇ ਆ। ਇਹਨਾਂ ਵਿੱਚੋਂ ਬਹੁਤੇ ਜ਼ਿਆਦਾ ਉਹ ਨੇ ਜਿਹੜੇ ਬਾਦਲ ਪਰਿਵਾਰ ਜਾਂ ਬਾਦਲ ਦਲ ਦੇ ਨਾਲ ਪਹਿਲਾਂ ਮਿਲਦੇ ਵਰਤਦੇ ਹੋਣ ਕਰਕੇ ਬੀਜੇਪੀ ਨਾਲ ਇਹਨਾਂ ਦਾ ਆਉਣਾ ਜਾਣਾ ਪਹਿਲਾਂ ਹੀ ਖੁੱਲਿਆ ਹੋਇਆ ਸੀ, ਜੰਗ ਟੁੱਟੀ ਹੋਈ ਸੀ। ਨਹੀਂ ਤਾਂ ਕਾਂਗਰਸ ਵਾਂਗੂ ਬੀਜੇਪੀ RSS ਪ੍ਰਤੀ ਵੀ ਸਿੱਖਾਂ ਦੇ ਮਨਾਂ 'ਚ ਇੱਕ ਵਿਰੋਧਾਭਾਸ ਰਹਿੰਦਾ, ਨਹੀਂ ਉਧਰ ਨੂੰ ਉਹ ਜਿਹਾ ਕਰਦੇ। ਪਰ ਬਾਦਲ ਦਲ ਨੇ ਇਹ ਸਾਂਝ ਜਿਹੜੀ ਅਕਾਲੀ ਭਾਜਪਾ ਗੱਠਜੋੜ ਰੱਖਿਆ, ਇਹਦੇ ਕਰਕੇ ਉਹ ਜਗ ਜੀ ਤੋੜਤੀ ਤੇ ਲੋਕਾਂ ਨੇ ਆਖਿਆ ਵੀ ਆਪਾਂ ਇਹਨਾਂ ਦੇ ਰਾਹੋਂ ਵਿਚੋਲਾ ਪਾ ਕੇ ਕਾਹਨੂੰ ਵਰਤਣਾ, ਆਪਾਂ ਸਿੱਧੇ ਵਰਤ ਲੈਂਦੇ। ਸੋ ਕਿਸਾਨ ਸੰਘਰਸ਼ ਤੋਂ ਬਾਅਦ ਜਦੋਂ ਮਨਜਿੰਦਰ ਸਰਸਾ ਗਿਆ ਬੀਜੇਪੀ 'ਚ, ਉਸ ਤੋਂ ਬਾਅਦ ਤਾਂ ਹੁਣ ਢੇਰੀਆਂ ਲੱਗੀਆਂ ਪਈਆਂ, ਆਏ ਦਾ ਨਹੀਂ ਕੋਈ ਨਾ ਕੋਈ ਖਬਰ ਆਈ ਹੁੰਦੀ ਆ ਵੀ ਲਓ ਜੀ ਅੱਜ ਆਹ ਵਿਦਵਾਨ ਮਿਲਣ ਗਏ ਨੇ, ਅੱਜ ਆਹ ਸਾਧ ਬਾਬੇ ਮਿਲਣ ਗਏ ਨੇ। ਇਹਨਾਂ ਸਾਰਿਆਂ ਰਾਹੀਂ ਅਸਲ ਵਿੱਚ ਬਾਦਲ ਦਲ ਨੂੰ ਧਮਕੀ ਦਿੱਤੀ ਜਾ ਰਹੀ ਹੈ ਇੱਕ ਗੁਪਤ, ਕਿ ਅਸੀਂ ਇਹਨਾਂ ਨੂੰ ਸ਼੍ਰੋਮਣੀ ਕਮੇਟੀ ਜਿਹੜੀ ਆ ਉਹਦੇ ਵਿੱਚ ਕਾਮਯਾਬ ਕਰਾਵਾਂਗੇ ਤੇ ਥੋਤੋਂ ਅਸੀਂ ਹੁਣ ਸ਼੍ਰੋਮਣੀ ਕਮੇਟੀ ਵੀ ਖੋਹ ਲੈਣੀ। ਕਿਉਂਕਿ ਲੋਕ ਇਹ ਗੱਲ ਕਹਿੰਦੇ ਆ ਕਿ ਬੀਜੇਪੀ RSS ਦੀ B ਟੀਮ ਉਹਨਾਂ ਨੇ ਪੰਜਾਬ ਦੇ ਵਿੱਚ ਜਿਤਾ ਲਈ ਤੇ ਆਮ ਆਦਮੀ ਪਾਰਟੀ, ਤੇ ਵਿਧਾਨ ਸਭਾ ਚੋਣਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਤੀਆਂ, ਤੇ ਇਵੇਂ ਹੀ ਹੁਣ ਜਿਹੜਾ ਸ਼੍ਰੋਮਣੀ ਕਮੇਟੀ ਆ ਇਹ ਕਿਸੇ ਹੋਰ ਨੂੰ ਜਿਤਾਉਣਗੇ। ਇਦਾਂ ਦੀਆਂ ਗੱਲਾਂ ਬਾਤਾਂ ਚੱਲਦੀਆਂ ਨੇਗੀਆਂ। ਪਰ ਜਿਹੜੀ ਗੱਲ ਆਪਾਂ ਅੱਜ ਕਰਨ ਲੱਗੇ ਆ ਕਿ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਥਕ ਏਜੰਡੇ ਵੱਲ ਜਾਂ ਸਿੱਖ ਮੁੱਦਿਆਂ ਵੱਲ ਦੁਬਾਰਾ ਜਿਹੜਾ ਬਾਦਲ ਦਲ ਦਾ ਰੁਖ ਆ ਉਹ ਕਰਨ ਦਾ ਇੱਕ ਸੰਕੇਤ ਦਿੱਤਾ। ਤੇ ਅੱਜ ਹੀ ਲੋਕ ਕਹਿਣ ਲੱਗੇ ਵੀ ਜੇ ਇੱਕ ਅੱਧੀ ਇਲੈਕਸ਼ਨ ਇਹ ਹਾਰ ਗਏ ਜਾਂ ਸ਼੍ਰੋਮਣੀ ਕਮੇਟੀ ਹੀ ਹਾਰ ਗਏ ਜਿੱਦਣ, ਉਦਣ ਇਹਨਾਂ ਨੇ ਖਾਲਿਸਤਾਨ ਤੇ ਆ ਜਾਣਾ, ਖਾਲਿਸਤਾਨ ਤੋਂ ਘੱਟ ਗੁਜ਼ਾਰਾ ਨਹੀਂ ਉਦੋਂ, ਜਾਣੀ ਕਿ ਇਹ ਕਹਿਣਗੇ ਇਹ ਬਾਦਲ ਦਲ। ਤੋ ਜਿਹੜੇ ਲੋਕ ਇਹ ਚਾਹੁੰਦੇ ਆ ਕਿ ਓਵਰਗਰਾਊਂਡ ਡੈਮੋਕ੍ਰੇਟਿਕ ਢੰਗ ਤਰੀਕਿਆਂ ਨਾਲ ਖਾਲਿਸਤਾਨ ਦਾ ਸੰਘਰਸ਼ ਅੱਗੇ ਵਧੇ, ਉਹਨਾਂ ਲਈ ਫਿਰ ਇੱਕ ਫਾਰਮੂਲਾ ਹੀ ਨਿਕਲਿਆ ਹੈ ਇਸ ਗੱਲ ਦੇ ਵਿੱਚੋਂ ਵੀ ਜੇਕਰ ਬਾਦਲ ਦਲ ਸੱਤਾ ਤੋਂ ਪਰਾਂ ਰਹੂਗਾ, ਸ਼੍ਰੋਮਣੀ ਕਮੇਟੀ ਚੋਂ, ਚੀਫ ਖਾਲਸਾ ਦੀਵਾਨ ਚੋਂ, ਦਮਦਮੀ ਟਕਸਾਲ ਚੋਂ, ਖਾਲਸਾ ਕਾਲਜ ਚੋਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ, ਹਜੂਰ ਸਾਹਿਬ ਦਾ ਤੇ ਪਟਨਾ ਸਾਹਿਬ ਦਾ ਤਖਤ ਦਾ ਜਿਹੜਾ ਪ੍ਰਬੰਧਕੀ ਬੋਰਡ ਆ, ਹਰ ਥਾਂ ਤੋਂ ਜਦੋਂ ਸੱਤਾ ਤੋਂ ਪਰੇ ਹੋਊਗਾ ਨਾ ਬਾਦਲ ਦਲ, ਉਦੋਂ ਕਹਿਣਗੇ ਕਿ ਸਿੱਖਾਂ ਦਾ ਤਾਂ ਖਾਲਿਸਤਾਨ ਬਿਨਾਂ ਗੁਜ਼ਾਰਾ ਹੀ ਨਹੀਂ, ਤੇ ਉਦੋਂ ਖਾਲਿਸਤਾਨ ਦੇ ਸੰਘਰਸ਼ ਨੂੰ ਪੂਰੀ ਹਮਾਇਤ ਦੇਣਗੇ। ਹੁਣ ਤਾਂ ਇਹਨਾਂ ਨੂੰ ਇਹੀ ਲੱਗਦਾ ਸੀਗਾ ਕਿ ਭਾਰਤ ਮਾਤਾ ਕੀ ਜੈ ਕਹੋ ਤੇ ਨਜ਼ਾਰੇ ਲਓ,
ਕਿਹੜਾ ਖਾਲਿਸਤਾਨ ਤੇ ਕਿਹੜਾ ਖਾਲਸਾ। ਨਾ ਇਹਨਾਂ ਨੂੰ ਸਿੱਖੀ ਦਾ, ਨਾ ਇਹਨਾਂ ਨੂੰ ਸਿੱਖਾਂ ਦਾ ਕੁਛ। ਇਹਨਾਂ ਨੇ ਤਾਂ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲਿਆਂ ਨੂੰ ਜਿਵੇਂ ਮਾਣ ਸਨਮਾਨ ਦੇਣ ਦੀ ਕੋਈ ਮੁਹਿੰਮ ਤੋਰੀ ਹੋਵੇ ਵੀ ਅਸੀਂ ਇਹਨਾਂ ਨੂੰ ਦੁਨੀਆ ਵਿੱਚ ਦਿਖਾਉਣਾ ਵੀ ਅਸਲੀ ਸਿੱਖ ਤਾਂ ਇਹ। ਇੱਥੋਂ ਤੱਕ ਕਿ ਗੈਰ ਸਿੱਖ ਦੀ ਤਾਂ ਗੱਲ ਬਾਹਲੀ ਪਿੱਛੇ ਰਹਿ ਗਈ, ਸਿੱਖੀ ਦੇ ਜਿਹੜੇ ਕੱਟੜ ਵਿਰੋਧੀ ਸੀਗੇ ਉਹਨਾਂ ਨੂੰ ਆਪਦੇ ਨੇੜੇ ਲਾਏ। ਤੇ ਆਹ ਜੇ ਕੱਲ ਦੀਆਂ ਗੱਲਾਂ ਨੇਗੀਆਂ, ਜਦੋਂ ਇਲੈਕਸ਼ਨਾਂ ਸੀਗੀਆਂ, ਵੋਟਾਂ ਵਾਲੇ ਦਿਨਾਂ 'ਚ ਹਰੇਕ ਬੰਦਾ ਜਿਹੜਾ ਇਹੋ ਜਿਹਾ ਕੰਮ ਹੀ ਕਰਦਾ ਜਿਹਦੇ ਨਾਲ ਵੋਟ ਵਧੇ, ਜਿਹੜੀ ਹੱਥ 'ਚ ਵੋਟ ਆ ਵੀ ਉਹ ਖੁੱਸੇ ਨਾ ਤੇ ਨਵੀਂ ਵੋਟ ਪੈਦਾ ਹੋਵੇ। ਪਰ ਇਹਨਾਂ ਨੇ ਸਿੱਖਾਂ ਦੀਆਂ ਵੋਟਾਂ ਦੀ ਕੋਈ, ਕਹਿੰਦੇ ਵੀ ਸਿੱਖਾਂ ਤਾਂ ਪਾਉਣੀ ਹੋਈ ਨਹੀਂ ਆਪਾਂ ਨੂੰ, ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਕਰਵਾਉਣ ਵਾਲਿਆਂ ਦੇ ਨਾਲ ਖੜੇ ਆ, ਜਦੋਂ ਆਪਾਂ ਉਹਨਾਂ ਬੁੱਚੜ ਪੁਲਸੀਆਂ ਦੇ ਨਾਲ ਖੜੇ ਆ ਜਿਹੜੇ ਸਿੱਖਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਨੇ, ਆਪਾਂ ਨੂੰ ਸਿੱਖਾਂ ਨੇ ਕਿੱਥੇ ਵੋਟ ਪਾਉਣੀ ਹੈ। ਇਹ ਕਹਿੰਦੇ ਫਿਰ ਆਪਾਂ ਐਂਟੀ ਸਿੱਖ ਤਾਕਤਾਂ ਦੀ ਵੋਟ ਲਓ। ਤਾਂ ਵੋਟਾਂ ਵਾਲੇ ਦਿਨਾਂ ਦੇ ਵਿੱਚ ਉਸ ਹਿੰਦੂ ਸ਼ਿਵ ਸੈਨਾ ਨਾਲ, ਹਿੰਦੂ ਕੱਟੜਪੰਥੀਆਂ ਨਾਲ ਗੱਠਜੋੜ ਕੀਤਾ, ਜਿਨ੍ਹਾਂ ਦਾ ਨਾਂ ਸੁਣ ਕੇ ਹਰੇਕ ਸਿੱਖ ਜਿਹੜਾ ਹੈਗਾ ਉਹ ਖਿੱਝ ਜਾਂਦਾ ਵੀ ਇਹ ਸਾਡੇ ਸ਼ਹੀਦਾਂ ਨੂੰ, ਸਾਡੇ ਯੋਧਿਆਂ ਨੂੰ, ਸਾਡੀ ਕੌਮ ਨੂੰ ਨੀਵਾਂ ਦਿਖਾਉਣ ਵਾਲੀਆਂ ਹਰਕਤਾਂ ਕਰਨ ਤੋਂ ਬਗੈਰ ਹੋ ਰਹੇ ਇਹਨਾਂ ਦਾ ਕੰਮ ਕੀ। ਉਹ ਹਿੰਦੂ ਸ਼ਿਵ ਸੈਨਾ ਵਰਗੀਆਂ ਸੰਸਥਾਵਾਂ ਦੇ ਨਾਲ ਸਾਂਝ ਪਾਉਣ ਵਾਲੇ, ਸਿੱਖੀ ਦੇ ਹਰੇਕ ਦੁਸ਼ਮਣ ਨੂੰ ਆਪਦੇ ਨੇੜੇ ਲਾਉਣ ਵਾਲੇ, ਮੰਦਰਾਂ 'ਚ ਜਾ ਕੇ ਟੱਲੀਆਂ ਖੜਕਾ ਕੇ ਸਿੱਖਾਂ ਨੂੰ ਚੜਾਉਣ ਵਾਲੇ। ਜਦੋਂ ਵੀ ਕੋਈ ਪੰਥ ਪ੍ਰਸਤ ਬੰਦਾ ਇਹ ਕਹਿੰਦਾ ਸੀਗਾ ਵੀ ਯਾਰ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਵਾ ਕਿ ਵਿਪਰਨ ਕੀ ਰੀਤ ਨਹੀਂ ਕਰਨੀ, ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਕਿ ਬੁੱਤ ਪ੍ਰਸਤੀ ਨਹੀਂ ਕਰਨੀ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ, ਜਦੋਂ ਇਹਨਾਂ ਨੂੰ ਕੋਈ ਸਿੱਖੀ ਦੀ ਗੱਲ ਕਰਦਾ ਸੀ, ਇਹਨਾਂ ਦਾ ਜਿਹੜਾ ਸੋਸ਼ਲ ਮੀਡੀਆ ਬ੍ਰਿਗੇਡ ਸੀ, ਮਤਲਬ ਕਿ ਉਸ ਬੰਦੇ ਦਾ ਜਿਉਣਾ ਦੁੱਭਰ ਕਰ ਦਿੰਦੇ ਸੀਗੇ, ਉਸ ਬੰਦੇ ਦਾ ਉਹ ਜਲੂਸ ਕੱਢਦੇ ਸੀਗੇ। ਤੇ ਉਸ ਮੌਕੇ ਬੰਦਾ ਝਾਕਦਾ ਸੀ ਵੀ ਅਕਾਲ ਤਖਤ ਸਾਹਿਬ ਜਾਂ ਸਿੱਖ ਸੰਸਥਾਵਾਂ, ਪਰ ਸਿੱਖ ਸੰਸਥਾਵਾਂ ਸਾਰੀਆਂ ਬਾਦਲ ਪਰਿਵਾਰ ਦੀ ਝੋਲੀ 'ਚ ਹੋਣ ਕਰਕੇ ਤੇ ਵੱਡੀਆਂ ਜਿਹੜੀਆਂ ਸ਼ਖਸੀਅਤਾਂ ਸੀ ਉਹ ਇਹਨਾਂ ਦੇ ਦਹਿਸ਼ਤ ਕਰਕੇ, ਮੈਂ ਕਹਿੰਦਾ ਧੰਨ ਨੇ ਉਹ ਲੋਕ ਜਿਨ੍ਹਾਂ ਨੇ ਫਿਰ ਵੀ ਇਹਨਾਂ ਨੂੰ ਟੋਕਣੋਂ ਆਵਾਜ਼ ਨਹੀਂ ਆਏ, ਜਿਨ੍ਹਾਂ ਨੇ ਇਹਨਾਂ ਰਾਹੀਂ ਸਿੱਖੀ ਦੇ ਹੋ ਰਹੇ ਨੁਕਸਾਨ ਦੇ ਬਾਰੇ ਆਪਦਾ ਕੌਮੀ ਫਰਜ਼ ਨਿਭਾਇਆ। ਉਹਨਾਂ ਸਾਰੇ ਲੋਕਾਂ ਦਾ ਇਤਿਹਾਸ ਵਿੱਚ ਜ਼ਿਕਰ ਆਏਗਾ ਕਿ ਜਦੋਂ ਬਾਦਲ ਦਲ ਦੇ ਰਾਹੀਂ, ਬਾਦਲ ਪਰਿਵਾਰ ਦੇ ਰਾਹੀਂ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਕੰਮ ਕੀਤੇ ਜਾ ਰਹੇ ਸੀ, ਉਸ ਮੌਕੇ ਜਿਹੜੇ ਆਹ ਲੋਕ ਸੀ ਇਹ ਰੁਕੇ ਨਹੀਂ, ਇਹ ਲੁਕੇ ਨਹੀਂ, ਇਹ ਭੱਜੇ ਨਹੀਂ, ਇਹਨਾਂ ਨੇ ਹਰ ਜਫਰ ਜਾਲਿਆ ਤੇ ਇਹ ਡਟ ਕੇ ਬਾਦਲ ਕਿਆਂ ਦੀਆਂ ਉਹਨਾਂ ਗੱਲਾਂ ਦਾ ਵਿਰੋਧ ਕਰਦੇ ਰਹੇ। ਅੱਜ ਜਦੋਂ ਬਾਦਲ ਦਲ ਕੋਲੇ ਸੱਤਾ ਨਹੀਂ ਤੇ ਪਾਰਲੀਮੈਂਟ ਦੀਆਂ ਸੀਟਾਂ ਜਿਹੜੀਆਂ ਹੈਗੀਆਂ ਉਹਦੇ ਬਹਾਨੇ ਹੁਣ ਇਹ ਕਹਿੰਦੇ ਨੇ ਵੀ ਆਪਾਂ ਦੁਬਾਰਾ ਇੱਕ ਵਾਰੀ ਪੈਰ ਲਾ ਜਾਈਏ ਪੰਥ 'ਚ। ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਪਿੰਡ ਨਹੀਂ ਹੈਗਾ, ਇਹ ਕਹਿੰਦੇ ਆ ਵੀ ਅਸੀਂ ਜੇ ਇੱਕ ਟੀਮ ਬਣਾਈ ਆ ਜਿਹੜੀ ਸਾਰੇ ਲੋਕਾਂ ਤੋਂ ਪੁੱਛ ਦੱਸ ਕਰਕੇ ਗੱਲ ਲਵੂਗੀ ਵੀ ਅਸੀਂ ਕਿਉਂ ਲੋਕਾਂ ਦੇ ਵਿੱਚ ਇੰਨੇ ਬੁਰੀ ਤਰ੍ਹਾਂ ਸਾਡੀ ਸਾਖ ਕਿਉਂ ਖਤਮ ਹੋਈ ਹੋਈ। ਪਰ ਪੰਜਾਬ ਦੇ ਕਿਸੇ ਵੀ ਪਿੰਡ 'ਚ ਮੋੜ ਤੇ ਬੈਠੇ ਕਿਸੇ ਬੰਦੇ ਨੂੰ ਜਾ ਕੇ ਪੁੱਛ ਲਓ, ਉਹ ਤਾਂ ਰੋਕਿਆ ਨਹੀਂ ਰੁਕੂਗਾ ਵੀ ਤੁਸੀਂ ਭਰਾਵੋ ਕੀਤਾ ਕੀ ਹੈ। ਕਾਂਗਰਸ, ਭਾਜਪਾ ਜਾਂ ਹੋਰ ਜਿਹੜੀਆਂ ਜਮਾਤਾਂ ਨੇ ਉਹਨਾਂ ਨੇ ਨਾ ਕਦੇ ਸਾਡਾ ਕਰਨਾ ਕੌਮ ਦਾ ਤੇ ਨਾ ਉਹਨਾਂ ਤੋਂ ਕੋਈ ਆਸ ਆ। ਪਰ ਤੁਸੀਂ ਤਾਂ ਕਹਿੰਦੇ ਸੀ ਪੰਥ ਫਖਰੇ ਕੌਮ ਕਹਾਉਂਦਾ ਆਪਦੇ ਆਪ ਨੂੰ ਬਾਦਲ, ਤੇ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਹੈਗਾ ਵੀ ਜਿਹੜਾ ਬਾਦਲ ਦਲ ਤੇ ਬਾਦਲ ਪਰਿਵਾਰ ਦੇ ਬਾਰੇ ਸਹੀ ਗੱਲ ਉਹਨਾਂ ਨੂੰ ਬਸ ਇਹਨਾਂ ਦੀ ਜਿੰਦਾਬਾਦ ਨਹੀਂ ਕਰਦਾ ਵੀ ਉਹ ਤਾਂ ਕਾਂਗਰਸ ਦੇ ਏਜੰਟ ਹੁੰਦੇ। ਇਸ ਮਾਹੌਲ ਦੇ ਵਿੱਚ ਅੱਜ ਜਦੋਂ ਇਹ ਸਿੱਖ ਜੁਝਾਰੂਆਂ ਦੀ ਜਿਹੜਾ ਤੇ ਨਜ਼ਰਬੰਦ ਸਿੰਘਾਂ ਦੀ ਗੱਲ ਕਰਦੇ ਆ ਤਾਂ ਇਹਨਾਂ ਦੇ ਉੱਤੇ ਗੁੱਸਾ ਹੀ ਆਉਂਦਾ, ਹਾਸਾ ਵੀ ਆਉਂਦਾ, ਗੁੱਸਾ ਵੀ ਆਉਂਦਾ, ਖਿੱਚ ਚੜ੍ਹਦੀ ਹੈ। ਇਹਨਾਂ ਸਾਰੇ ਵੱਡੇ ਲੀਡਰਾਂ ਦੀ, ਖਾਸ ਤੌਰ ਤੇ ਬਾਦਲ ਸਾਹਿਬ ਦੀ, ਸੁਖਬੀਰ ਬਾਦਲ ਦੀ, ਸੋਸ਼ਲ ਮੀਡੀਆ ਦਾ ਜ਼ਮਾਨਾ, ਮਾੜਾ ਜਿਹਾ ਗੂਗਲ ਤੇ ਸਰਚ ਕਰੀਏ ਸਾਰਿਆਂ ਦੀਆਂ ਖਬਰਾਂ ਨਿਕਲ ਆਉਂਦੀਆਂ ਨੇਗੀਆਂ। ਠੋਕ ਵਜਾ ਕੇ ਕਹਿੰਦੇ ਹੁੰਦੇ ਸੀਗੇ ਵੀ ਅਸੀਂ ਜੇਲ੍ਹਾਂ ਤੇ ਨਜ਼ਰਬੰਦ ਸਿੰਘਾਂ ਲਈ ਕੱਖ ਨਹੀਂ ਕਰ ਸਕਦੇ, ਹੋ ਹੀ ਨਹੀਂ ਸਕਦਾ। ਕਹਿੰਦੇ ਜਦੋਂ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠਾ ਸੀ ਅੰਬ ਸਾਹਿਬ ਗੁਰਦੁਆਰੇ, ਇਹਨਾਂ ਨੇ ਉਹ ਕੁਛ ਕੀਤਾ, ਰਹੇ ਰੱਬ ਦਾ ਨਾਂ। ਯਾਦ ਕਰੋ ਇੱਥੇ ਇੱਕ ਵਾਰੀ ਦਰਬਾਰ ਸਾਹਿਬ ਤੋਂ ਮਾਰਚ ਕੱਢਣਾ ਸੀ, ਖਾਲਸਾ ਮਾਰਚ, ਬੰਦੀ ਸਿੰਘ ਰਿਹਾਈ ਮਾਰਚ। ਇਹਨਾਂ ਨੇ ਇੱਥੇ ਦਰਬਾਰ ਸਾਹਿਬ ਦੇ ਵਿੱਚ ਇੰਨੀ ਫੌਜ ਲਾਤੀ, ਪੁਲਿਸ ਲਾਤੀ, ਲੋਕਾਂ ਦਾ ਬਹੁਤ ਜ਼ਿਆਦਾ ਇੱਥੇ ਬੁਰਾ ਹਾਲ ਕਰ ਦਿੱਤਾ ਸੀ। ਤੇ ਜੇ ਸਿੱਖਾਂ ਨੇ
ਜਿਹੜਾ ਤੇ ਨਜ਼ਰਬੰਦ ਸਿੰਘਾਂ ਲਈ ਕਿਤੇ ਵੀ ਮਾਰਚ ਕੱਢਿਆ ਤਾਂ ਬਾਦਲ ਦਲ ਨੇ ਠੋਕਮਾ ਵਿਰੋਧ ਵੀ ਕੀਤਾ, ਲੋਕਾਂ ਨੂੰ ਉਸ ਇਲਾਕੇ 'ਚ ਡਰਾਇਆ ਵੀ ਐਵੇਂ ਇਹ ਤਾਂ ਜੀ ਬਹੁਤ ਮਾੜੇ ਬੰਦੇ ਸੀਗੇ ਜੀ, ਇਹ ਤਾਂ ਇਹਨਾਂ ਨੇ ਤਾਂ ਪੰਜਾਬ ਦਾ ਮਾਹੌਲ ਖਰਾਬ ਕਰੀ ਰੱਖਿਆ, ਇਹਨਾਂ ਦੀ ਕਾਹਦੀ ਗੱਲ ਕਰਨੀ। ਹੁਣ ਜਦੋਂ ਉਹੋ ਜਿਹੀਆਂ ਹੀ ਗੱਲਾਂ ਆਮ ਆਦਮੀ ਪਾਰਟੀ ਵਾਲੇ ਕਰਦੇ ਆ ਤਾਂ ਜਦ ਹੀ ਚੇਤੇ ਆ ਜਾਂਦਾ ਵੀ ਇਹ ਕਰਤੂਤਾਂ ਤਾਂ ਪਹਿਲਾਂ ਬਾਦਲ ਦਲ ਵਾਲੇ ਕਰਦੇ ਹੁੰਦੇ ਸੀਗੇ। ਬੜੀ ਵਾਰ ਜਦੋਂ ਇੱਕ ਵਾਰੀ ਬਠਿੰਡੇ ਮਾਰਚ ਕੱਢਿਆ ਭਾਜੀ ਭੁੱਲਰ ਸਾਹਿਬ ਦੇ ਪਿੰਡ ਤੋਂ ਨਾ, ਦਿਆਲਪੁਰੇ ਭਾਈਕੇ ਤੋਂ, ਭਾਈ ਆ ਜਸਪਾਲ ਸਿੰਘ ਹੀਰਾ ਹੋਣਾ ਦਾ ਸ਼ਾਇਦ ਉਹ ਇੰਤਜ਼ਾਮ ਸੀਗਾ, ਬਹੁਤ ਯੂਥ ਬਹੁਤ ਨੌਜਵਾਨ ਤਬਕਾ ਪਹੁੰਚਿਆ, ਖਾਲਿਸਤਾਨੀ ਝੰਡੇ ਖਾਲਿਸਤਾਨੀ ਪੱਗਾਂ ਬੜੀ ਬੱਲੇ ਬੱਲੇ ਸੀ। ਪਰ ਜਦੋਂ ਉਹ ਮਾਰਚ ਅਸੀਂ ਅੱਗੇ ਲੈ ਕੇ ਤੁਰੇ ਤਾਂ ਪਿੰਡਾਂ ਸ਼ਹਿਰਾਂ 'ਚ ਸਾਫ਼ ਪਤਾ ਲੱਗਦਾ ਸੀ ਜਦੋਂ ਵਿੱਚ ਦੀ ਲੰਘਦੇ ਸੀਗੇ ਕਿ ਬਾਦਲ ਦਲੀਆਂ ਨੇ ਪੂਰਾ ਜ਼ੋਰ ਲਾਇਆ ਹੋਇਆ ਵੀ ਲੋਕਾਂ ਦਾ ਇਹਨਾਂ ਨੂੰ ਸਾਥ ਸਹਿਯੋਗ ਨਾ ਮਿਲੇ। ਬੰਦੀ ਸਿੰਘਾਂ ਦੇ ਮੁੱਦੇ ਉੱਤੇ ਜੇਕਰ ਇਹ ਚਾਹੁੰਦੇ ਤਾਂ ਬਿਨਾਂ ਸ਼ਰਤ ਸਮਰਥਨ ਵਾਲੀਆਂ ਦੀਆਂ ਗੱਲਾਂ ਸੀ, ਬੀਜੇਪੀ ਨੂੰ, ਮੋਦੀ ਨੂੰ, ਅਮਿਤ ਸ਼ਾਹ ਨੂੰ ਠੋਕ ਵਜਾ ਕੇ ਕਹਿ ਸਕਦੇ ਸੀਗੇ ਕਿ ਅਸੀਂ ਕੌਮ 'ਚ ਸਾਡੇ ਪੈਰ ਲੱਗ ਜਾਣਗੇ, ਸਾਡੀ ਬੜੀ ਬਦਨਾਮੀ ਹੋ ਰਹੀ ਆ, ਸਾਨੂੰ ਸਿੱਖ ਕਹਿੰਦੇ ਆ ਵੀ ਪੰਥਕ ਏਜੰਡਾ ਅੱਗੇ ਸਾਡੇ ਰਾਹੀਂ ਛੱਡ ਦੋ, ਇਹਨਾਂ ਨੂੰ ਸਾਡੀ ਬੱਲੇ ਬੱਲੇ ਹੋ ਜੂ। ਪਰ ਇਹਨਾਂ ਨੇ ਕਦੇ ਗੱਲ ਹੀ ਨਹੀਂ ਕੀਤੀ ਵੀ ਜਿਹੜਾ ਨਜ਼ਰਬੰਦ ਸਿੰਘਾਂ ਦੀ ਰਿਹਾਈ ਕਰਨੀ ਹੈ ਜਾਂ ਹੋਣੀ ਚਾਹੀਦੀ, ਇਹਨਾਂ ਲਈ ਕੋਈ ਮੁੱਦਾ ਹੀ ਨਹੀਂ ਸੀ। ਇਹਨਾਂ ਨੇ ਕਦੇ ਉਸ ਮਸਲੇ ਨੂੰ ਆਪਦੇ ਤੌਰ ਤੇ, ਪਾਰਟੀ ਦੇ ਤੌਰ ਤੇ ਮੁੱਦਾ ਹੀ ਨਹੀਂ ਸਮਝੇ। ਅੱਜ ਕਹਿੰਦੇ ਆ ਜੀ ਭੁੱਲਰ ਸਾਹਿਬ ਦੀ ਹਾਲਤ ਬੜੀ ਮਾੜੀ ਆ। ਭੁੱਲਰ ਸਾਹਿਬ ਦੀ ਹਾਲਤ ਅੱਜ ਦੀ ਮਾੜੀ ਆ। ਤੁਸੀਂ ਉਹੀ ਹੋ ਨਾ ਜਦੋਂ ਸਮੇਧ ਸੈਣੀ ਦੇ ਉੱਤੇ ਜਿਹੜਾ ਸੀਗਾ ਕੇਸ ਆ, ਉਦੋਂ ਬਾਦਲ ਦਲ ਸੱਤਾ 'ਚ ਸੀ, ਤੇ ਜਦੋਂ ਇੱਕ ਵਾਰੀ ਜਿਹੜਾ ਉਹਦੀ ਦਿੱਲੀ ਤੋਂ ਭਾਜੀ ਭੁੱਲਰ ਦੀ ਜੇਲ੍ਹ ਦੇ ਬਦਲੀ ਦਾ ਚੱਲਦਾ ਸੀ ਪ੍ਰੋਗਰਾਮ, ਇਹਨਾਂ ਨੇ ਹਲਫੀਆ ਬਿਆਨ ਦਿੱਤਾ ਵੀ ਇਹ ਤਾਂ ਜੀ ਬੜੇ ਮਾੜੇ ਬੰਦੇ ਨੇਗੇ, ਬਹੁਤ ਖਤਰਨਾਕ ਟੈਰਰਿਸਟ ਨੇਗੇ, ਤੇ ਇਹ ਜਿਹੜਾ ਹੈਗਾ ਸੈਣੀ ਸਾਹਿਬ ਨੂੰ ਖਰਾਬ ਕਰਨ ਲਈ। ਮੈਨੂੰ ਯਾਦ ਆ ਵੀ ਉਦੋਂ ਖਾਲੜਾ ਐਕਸ਼ਨ ਕਮੇਟੀ ਵਾਲਿਆਂ ਵੱਲੋਂ ਉਹ ਸਾਰੀ ਵਾਰਡਿੰਗ ਜਿਹੜੀ ਸੀ, ਜਿਹੜੀ ਬਾਦਲ ਨੇ ਚਿੱਠੀ ਲਿਖੀ ਸੀਗੀ, ਉਦੋਂ ਹਲਫੀਆ ਬਿਆਨ ਦਿੱਤਾ ਸੀਗਾ ਭੁੱਲਰ ਸਾਹਿਬ ਦੇ ਮਾਮਲੇ 'ਚ, ਉਹ ਪੰਜਾਬੀ ਟਰਾਂਸਲੇਟ ਕਰਕੇ ਉਹਦਾ ਇੱਕ ਕੈਲੰਡਰ ਛਾਪਿਆ ਸੀ। ਉਹ ਕੈਲੰਡਰ ਸਾਡੇ ਦਲ ਖਾਲਸਾ ਦਫ਼ਤਰ ਮੈਂ ਕਈ ਵਾਰੀ ਪੜ੍ਹ ਕੇ ਆਪਦੇ ਆਪ ਤੇ ਆਉਣਾ ਵੀ ਆਹ ਸਾਡੀ ਕੌਮ ਦੇ ਮਤਲਬ ਫਖਰੇ ਕੌਮ ਨੇਗੇ, ਜਿਹੜੇ ਸਾਡੀ ਕੌਮ ਦੇ ਹੀ ਉਹਨਾਂ ਪਰਿਵਾਰਾਂ ਦੇ ਦੁਸ਼ਮਣ ਬਣੇ ਹੋਏ ਨੇ ਜਿਨ੍ਹਾਂ ਦੇ ਉੱਤੇ ਹਕੂਮਤ ਨੇ ਜ਼ਬਰ ਕੀਤਾ, ਤੇ ਉਹਨਾਂ ਨੂੰ ਭੁੱਲਰ ਸਾਹਿਬ ਵਰਗਿਆਂ ਨੂੰ ਇਹ ਜੇਲ੍ਹਾਂ 'ਚ ਨਜ਼ਰਬੰਦ ਰੱਖਣ ਦੇ ਹੱਕ 'ਚ। ਤੇ ਅੱਜ ਇਹਨਾਂ ਨੂੰ ਭੁੱਲਰ ਸਾਹਿਬ ਦਾ ਜਿਹੜਾ ਹੈਗਾ ਮਾਨਸਿਕ ਹਾਲਤ ਬੜੀ ਮਾੜੀ ਆ, ਚੇਤੇ ਆ ਗਈਆਂ ਬੀਬੀ ਹਰਸਿਮਰਤ ਕੌਰ ਨੂੰ ਗੱਲ। ਤੇ ਹੋਰ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਨੇ ਉਹਨਾਂ ਦੀ ਤਾਂ ਚਲੋ ਗੱਲ ਇਹਨਾਂ ਨੇ ਕੀ ਕਰਨੀ ਕਰਾਉਣੀ ਆ। ਇਹਨਾਂ ਦਾ ਲੋਕਾਂ ਦੇ ਵਿੱਚ ਇਹ ਪ੍ਰਭਾਵ ਬਣਿਆ ਹੋਇਆ ਕਿ ਇਹ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਆਪਦੇ ਨੇੜੇ ਰੱਖਿਆ ਹੋਇਆ, ਇਹਨਾਂ ਨੇ ਮਿਲਦੇ ਗਿਲਦੇ ਵੀ ਰਹਿੰਦੇ ਨੇ, ਤੇ ਕਾਫੀ ਜ਼ਿਆਦਾ ਬਾਦਲ ਦਲ ਦੇ ਜਿਹੜੇ ਲੀਡਰ ਨੇ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਨੇੜਤਾ ਰੱਖਦੇ ਆ। ਤੇ ਇਹ ਕੋਈ ਮਤਲਬ ਸਾਡੇ ਲਈ ਚੰਗੀ ਗੱਲ ਆ ਕਿ ਅਸੀਂ ਇਹ ਸਮਝਦੇ ਹਾਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵੀ ਬਿਆੰਤੇ ਮੁੱਚੜ ਨੂੰ ਸੋਧਾ ਲਾਉਣ ਵਾਲੇ ਐਕਸ਼ਨ ਦੇ ਵਿੱਚ ਬਹੁਤ ਵੱਡੀ ਸੇਵਾ ਕੀਤੀ ਆ। ਭਾਵੇਂ ਉਹਨਾਂ ਦੇ ਨਾਲ ਕਈ ਗੱਲਾਂ ਤੇ ਸਾਡੀਆਂ ਅਸਹਿਮਤੀਆਂ ਹੋਣਗੀਆਂ, ਉਹ ਵੱਖਰੀ ਗੱਲ ਆ, ਪਰ ਅਸੀਂ ਚਾਹੁੰਦੇ ਆ ਵੀ ਉਹ ਬਾਹਰ ਆਉਣ ਤੇ ਬੇਸ਼ੱਕ ਉਹ ਸਾਡੇ ਨਾਲ ਹਰ ਗੱਲ ਤੇ ਸਿੰਘ ਵਸਾਈ ਰੱਖਣ, ਸਾਡੇ ਖਿਲਾਫ ਬੋਲਣ, ਕੋਈ ਚੱਕਰ ਨਹੀਂ, ਪਰ ਉਹ ਵੀਰ ਦਾ ਬਾਹਰ ਆਉਣਾ ਅਤ ਜ਼ਰੂਰੀ। ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਦਿਲਾਵਰ ਸਿੰਘ ਮਾਫ ਕਰਨਾ, ਭਾਈ ਦਵਿੰਦਰਪਾਲ ਸਿੰਘ ਭੁੱਲਰ ਜਾਂ ਹੋਰ ਜਿਹੜੇ ਸਾਡੇ ਯੋਧੇ ਆ, ਇਹਨਾਂ ਦੀ ਗੱਲ ਛੱਡੋ, ਭਾਈ ਰਾਜੋਆਣੇ ਨੂੰ ਛਡਾ ਲੈਂਦੇ, ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਛਡਾ ਲੈਂਦੇ, ਕਹਿ ਦਿੰਦੇ ਵੀ ਅਮਿਤ ਸ਼ਾਹ ਨੂੰ ਜਾਂ ਮੋਦੀ ਨੂੰ ਵੀ ਸਾਡਾ ਇੰਨੇ ਹੀ ਕੰਮ ਕਰ ਦੋ। ਪਰ ਇੱਕ ਵੀ ਬੰਦਾ ਨਹੀਂ ਇਹਨਾਂ ਨੇ ਛਡਾਇਆ। ਜਿਹੜੇ ਵੀ ਹੁਣ ਤੱਕ ਜਿੰਨੀਆਂ ਰਿਹਾਈਆਂ ਹੋਈਆਂ ਨੇ ਉਹ ਹੋਰ ਚੱਕਰਾਂ 'ਚ ਹੋਈਆਂ, ਹੋਰ ਕਿਸੇ ਕਾਰਨ ਹੋਈਆਂ। ਭਾਈ ਲਾਲ ਸਿੰਘ ਆਏ ਨੇ, ਹੁਣ ਭਾਈ ਲਾਹੌਰੀਆ ਜੀ ਆਏ ਨੇ, ਜਾਂ ਹਰਨੇਕ ਸਿੰਘ ਭੱਪ ਸਾਡਾ ਵੀਰ ਆਇਆ, ਇਹ ਸਾਰੇ ਜਿਹੜੇ ਇਹਨਾਂ ਦੀਆਂ ਰਿਹਾਈਆਂ ਦੇ ਕਾਰਨ ਹੋਰ ਆ। ਜੇ ਬਾਦਲ ਦਲ ਦੇ ਹੱਥ 'ਚ ਹੋਵੇ ਹੁੰਦਾ ਤਾਂ ਉਹ ਸਾਨੂੰ ਇੱਥੇ ਵੀ ਸਾਨੂੰ ਹਾਰ ਹੀ ਹੁੰਦੀ। ਸੋ ਜਿਹੜਾ 'ਚ ਨਜ਼ਰਬੰਦ ਸਿੰਘਾਂ ਦਾ ਮਸਲਾ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਬੜਾ ਚੀਕ ਚਿਹਾੜਾ ਪਾ ਕੇ ਇਮੋਸ਼ਨਲ ਜਿਹਾ ਮਾਹੌਲ ਬਣਾ ਕੇ ਵੀ ਮੈਂ ਦੇਖੋ ਜੀ ਫੱਟੇ ਚੱਕੀ ਜਾਂਦੀ ਹੈ, ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ। ਲੋਕਾਂ ਨੂੰ ਸਭ ਪਤਾ, ਲੋਕ ਭੁੱਲੇ ਨਹੀਂ ਹੈ। ਬਾਦਲ ਦਲ ਦੀ ਅੱਜ ਜਿਹੜੀ ਦੁਰਗਤੀ ਆ ਉਹ ਹੈ ਹੀ ਇਸ ਕਰਕੇ ਆ ਕਿ ਇਹ ਜਿਹੜੇ ਕੌਮ ਨਾਲ ਜੁੜੇ ਇਹ ਮਸਲੇ ਆ ਉਹਨਾਂ ਨੂੰ ਪਿੱਠ ਦਿਖਾ ਚੁੱਕੇ ਆ। ਔਰ ਅੱਜ ਦੇ ਥੋੜੀ ਐਲਾਨੀਆਂ ਤੌਰ ਤੇ 1994 ਦੇ ਵਿੱਚ ਜਿਹੜਾ ਬਾਦਲ ਦਲ ਵਾ ਇਹ ਤਾਂ ਹੋਂਦ 'ਚ ਉਦੋਂ ਆਇਆ ਸੀ ਜਦੋਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਬਣਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,
ਜਿਹਦੇ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸੀ ਤੇ ਬਾਕੀ ਵੀ ਲੀਡਰ ਸੀਗੇ। ਬਾਕੀਆਂ ਨੂੰ ਫਿਰ ਇਹਨਾਂ ਨੇ ਏਜੰਸੀਆਂ ਨੇ ਜਾਂ ਜਿਵੇਂ ਵੀ ਸੀ ਉਹ ਉਹਨਾਂ ਤੋਂ ਤੋੜਿਆ ਮਾਨ ਸਾਹਿਬ ਤੋਂ। ਉਹ ਬਾਦਲ ਦਾ ਲਾੜਾ ਜਿਹੜਾ ਸੀਗਾ ਇੱਕ ਕੈਟ ਵਰਗਾ, ਜਾਣੀ ਕਿ ਜਿਵੇਂ ਕੈਟ ਹੁੰਦੇ ਆ ਨਾ, ਖਾੜਕੂ ਲਹਿਰ ਚ ਇੱਕ ਖਾੜਕੂ ਹੁੰਦੇ ਸੀ, ਇੱਕ ਕੈਟ ਹੁੰਦੇ ਸੀ। ਸੋ ਕੈਟ ਵਰਗਾ ਇੱਕ ਦਲ ਵਾ ਇਹ, ਜਿਹਨੇ ਸਿੱਖੀ ਅਤੇ ਸਿੱਖਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ। ਪਿਛਲੇ 25-30 ਸਾਲ ਦੇ ਵਿੱਚ ਸਾਡਾ ਸਿੱਖ ਇਤਿਹਾਸ ਦਾ, ਸਾਡੇ ਸਿੱਖ ਫਲਸਫੇ ਦਾ ਜੇ ਕੋਈ ਵੱਖਰੀ ਹੋਂਦ ਹਸਤੀ ਵਾਲਾ ਕੋਈ ਵੀ ਸਬੂਤ ਚਿੰਨ੍ਹ ਸੀ, ਉਹਨੂੰ ਚਾਹੇ ਸਾਡੀਆਂ ਇਮਾਰਤਾਂ ਢਾਉਣੀਆਂ ਹੋਣ, ਚਾਹੇ ਸਾਡੇ ਸਿੱਖ ਇਤਿਹਾਸ ਗਲਤ ਪੜ੍ਹਾਉਣ ਦਾ ਮਸਲਾ ਹੋਵੇ, ਚਾਹੇ ਸਾਡੇ ਬੱਚਿਆਂ ਨੂੰ ਗੁੰਮਰਾਹ ਕਰਕੇ ਸਿੱਖੀ ਤੋਂ ਤੋੜਨ ਵਾਲੀਆਂ ਗੱਲਾਂ ਹੋਣ, ਗਲਤ ਫਿਲਮਾਂ ਬਣਨੀਆਂ ਹੋਣ, ਡੇਰਾ ਸਰਸਾ ਦਾ ਜਾਂ ਹੋਰ ਭੈੜੇ ਡੇਰਿਆਂ ਦਾ ਉਭਾਰ ਹੋਣਾ ਹੋਵੇ, ਪੰਜਾਬ 'ਚ ਚਿੱਟੇ ਦੀ ਜਾਂ ਹੋਰ ਨਸ਼ਿਆਂ ਦੀ ਲਹਿਰ ਉੱਠਣੀ ਹੋਵੇ, ਅਸ਼ਲੀਲ ਤੇ ਅਸਭਿਅਕ ਜਿਹੜੀ ਗਾਇਕੀ ਆ ਉਹਦੇ ਝੰਡੇ ਬੁਲੰਦ ਹੋਣੇ ਹੋਣ, ਇਹ ਤਾਂ ਆਪ ਉੱਥੇ ਬੈਠ ਕੇ ਉਹ ਜਿਹੜੀ ਪ੍ਰਿਯੰਕਾ ਚੋਪੜਾ ਸੀ ਉਹਨੂੰ ਲਾ ਸੱਦਦੇ ਸੀ, ਕਦੇ ਹੋਰ ਕਿਸੇ ਐਕਟਰਸ ਨੂੰ ਸੱਦ ਕੇ ਉਹਦੇ ਠੌਂਕੇ ਠੌਂਕੇ ਜਿਹੇ ਦੇਖਦੇ ਹੁੰਦੇ ਸੀ। ਉਹ ਇਸ ਚੱਕਰ ਦੇ ਵਿੱਚ ਅਕਾਲੀ ਦਲ ਦਾ ਉਹ ਅਸੀਂ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਸੀ ਤਾਂ ਸਾਰੇ ਮੁਲਕ ਦੀਆਂ ਖੁਫੀਆ ਏਜੰਸੀਆਂ ਨੂੰ ਵਿਵਸਥਾ ਪਈ ਹੁੰਦੀ ਸੀ ਵੀ ਪਤਾ ਨਹੀਂ ਕਿਹੜਾ ਇਹ ਨਵਾਂ ਮੁੱਦਾ ਪੰਥ ਲਈ, ਕੌਮ ਲਈ ਲੈ ਕੇ ਆਉਣਗੇ ਜਿਹਦੇ ਨਾਲ ਦਿੱਲੀ ਨੂੰ ਵਿਵਸਥਾ ਪਊਗੀ। ਇਹਨਾਂ ਨੇ ਤਾਂ ਗੋਆ ਦੇ ਬੀਚ, ਸ਼ਿਮਲੇ ਦੇ ਹੋਟਲ ਤੇ ਲਗਜ਼ਰੀ ਜਿਹਾ ਬਣਾਤਾ, ਮਤਲਬ ਅਮੀਰ ਜਿਹਾ। ਇੱਕ ਉਹ ਭੋਲਾ ਭਾਲਾ ਅਕਾਲੀ ਦਲ ਸੀ ਜਿਹਦੇ ਆਗੂਆਂ ਦੀਆਂ ਸਿੱਧ ਪੱਧਰੀਆਂ ਜੀਆਂ ਮਤਲਬ ਕਿ ਜੀਵਨ ਸੀਗਾ। ਉਹ ਆਮ ਜੀਆਂ ਪੱਗਾਂ ਦਸਤਾਰੇ ਸਜਾਏ ਹੋਣੇ, ਹੱਥ 'ਚ ਸ਼੍ਰੀ ਸਾਹਿਬ ਹੋਣੀ, ਮੋਢੇ ਉੱਤੇ ਉਹਨਾਂ ਦੇ ਜੇ ਗਰਮੀਆਂ ਤਾਂ ਗਰਮੀਆਂ ਦੇ ਹਿਸਾਬ ਨਾਲ ਕੱਪੜਾ, ਜੇ ਸਿਆਲ ਆ ਤਾਂ ਲੋਈ ਹੋਣੀ, ਤੇ ਉਹ ਤਿਆਰ ਬਰ ਤਿਆਰ ਰਹਿੰਦੇ ਸੀ ਪੰਥ ਨੂੰ, ਕੌਮ ਨੂੰ ਸਮਰਪਿਤ। ਤੇ ਅੱਜ ਲੈ ਹੀ ਉਹ ਜਾਂਦੇ ਨੇ ਜਿਨ੍ਹਾਂ ਕੋਲੇ ਮਹਿੰਗੀਆਂ ਕਾਰਾਂ ਕੋਠੀਆਂ ਹੋਣ, ਜਿਹੜੇ 1500 ਬੰਦੇ ਨੂੰ ਸਾਂਭ ਸਕਦੇ ਹੋਣ। ਅੱਜ ਸਧਾਰਨ ਘਰਾਂ ਦੇ ਜਿਹੜੇ ਆਮ ਅਕਾਲੀ ਵਰਕਰ ਆਪਦੇ ਆਪ ਨੂੰ ਪਹਿਲੋਂ ਆਮ ਜੇ ਲੋਕ ਵੀ ਲੀਡਰ ਬਣ ਜਾਂਦੇ ਨੇ, ਪਰ ਹੁਣ ਨਹੀਂ। ਤੇ ਗਊ ਗਰੀਬ ਨੂੰ ਜਾਂ ਸਧਾਰਨ ਬੰਦੇ ਨੂੰ ਇੱਕ ਆਸ ਹੁੰਦੀ ਸੀ ਪਿੰਡ ਦੇ ਵਿੱਚ ਵੀ ਅਕਾਲੀਆਂ ਦਾ ਘਰ, ਅੱਜ ਉਹ ਗੱਲਾਂ ਗਈਆਂ। ਪਿਛਲੇ ਦਿਨੀ ਆਪਾਂ ਚਰਚਾ ਕਰ ਰਹੇ ਸੀਗੇ ਸ਼ਿੰਗਾਰਾ ਰਾਮ ਹੁੰਗੜਾ, ਜਿਹੜਾ ਬਾਅਦ ਚ ਸੰਗਾਰਾ ਸਿੰਘ ਦੇ ਤੌਰ ਦੇ ਉੱਤੇ ਚੜ੍ਹਾਈ ਕਰ ਗਿਆ। BSP ਦਾ ਉਹ ਲੀਡਰ ਜਿਹਨੇ ਇਹ ਕਿਹਾ ਕਿ ਜੰਮਿਆ ਮੈਂ ਬੇਸ਼ੱਕ ਦੀ ਹਿੰਦੂ ਆ ਪਰ ਮੈਂ ਮਰੂੰਗਾ ਹਿੰਦੂ ਦੇ ਤੌਰ ਤੇ ਨਹੀਂ, ਅੰਮ੍ਰਿਤ ਛਕਿਆ ਸਿੰਘ ਸਜਿਆ। ਹੋਣਾ ਤਾਂ ਇਹ ਚਾਹੀਦਾ ਸੀਗਾ ਵੀ ਜਦੋਂ ਉਹ ਬੰਦਾ BSP ਦੇ ਵਿੱਚ ਸੀ ਉਦੋਂ ਤੋਂ ਹੀ ਉਹਦੇ ਨਾਲ ਸੰਬੰਧ ਬਣਾਏ ਜਾਂਦੇ ਤੇ ਉਹ ਬੰਦੇ ਨੂੰ ਨੇੜੇ ਲਾ ਕੇ ਦਲਿਤ ਭਾਈਚਾਰੇ ਨੂੰ ਨੇੜੇ ਲਾਇਆ ਜਾ ਸਕਦਾ ਸੀ। ਅੰਮ੍ਰਿਤ ਛਕੋ, ਸਿੰਘ ਸਜੋ, ਏਦਾਂ ਦੀ ਗੱਲ ਕੀਤੀ ਜਾ ਸਕਦੀ ਸੀ ਉਹਦੇ ਰਾਹੀਂ। ਪਰ ਉਹ ਗੱਲ ਤਾਂ ਚੱਲਦੀ ਨਾ ਜੇ ਪੰਥ ਦਾ, ਕੌਮ ਦਾ ਵਾਧਾ ਕਰਨ ਦਾ ਮਨ ਵਿੱਚ ਹੋਵੇ। ਇੱਥੇ ਤਾਂ ਕਹਾਣੀ ਕੁਛ ਹੋਰ ਹੈ, ਇੱਥੇ ਤਾਂ ਨਜ਼ਾਰੇ ਲੈਣੇ ਆ, ਮੌਜਾਂ ਲੁੱਟਣੀਆਂ ਰਹੀਆਂ, ਇੱਛਾ ਕਰੋ ਇਹ ਗੱਲਾਂ ਕੀ ਰੱਖੇ। ਫਿਰ ਉਹ ਸ਼ਖਸ ਜਿਹੜਾ ਸੀ ਉਹ ਸੰਤ ਭਿੰਡਰਾਂ ਵਾਲਿਆਂ ਦੇ ਨਾਂ ਦੇ ਉੱਤੇ ਇੱਕ ਜਥੇਬੰਦੀ ਬਣਾਉਣ ਦੀ ਸੋਚ ਰੱਖਦਾ ਸੀ ਵੀ ਆਪਾਂ ਦਲਿਤ ਭਾਈਚਾਰੇ ਨੂੰ ਸਿੱਖੀ ਨਾਲ ਜੋੜਨ ਵਾਲੀ ਗੱਲ ਆ ਜਿਹੜੀ ਉਹ ਕਰਨੀ। ਤੇ ਜਦੋਂ ਇਹ ਗੱਲ ਮਾਫ ਕਰਨਾ, ਸ਼ਿੰਗਾਰਾ ਰਾਮ ਹੁੰਗੜਾ ਜਿਹੜਾ ਹੈਗਾ ਉਹ ਤਾਂ ਹੁਣ ਚੜ੍ਹਾਈ ਕੀਤਾ, ਜਿਹੜਾ ਉਹਦੇ ਤੋਂ ਇਹਨਾਂ ਨੇ ਉਹ ਖੋਲਿਆ ਜਿਹੜਾ ਸਰਕਾਰੀ ਉਹ ਮਕਾਨ ਸੀਗਾ, ਉਹਨੇ ਉਹ ਗੜਸ਼ੰਕਰ ਤੋਂ MLA ਬਣਿਆ ਤੇ ਉਸ ਬੰਦੇ ਦੇ ਕੋਲੇ ਮਕਾਨ ਤੱਕ ਨਹੀਂ ਸੀ। ਜੇ ਉਹਨੂੰ ਸਿੱਖੀ ਨਾਲ ਜੋੜਦੇ, ਉਹਨੂੰ ਨੇੜੇ ਲਾਉਂਦੇ, ਅੱਜ ਕਿੰਨਾ ਵੱਡਾ ਦੁਆਬੇ ਦਾ ਸਾਰਾ ਦਲਿਤ ਭਾਈਚਾਰਾ ਜਿਹੜਾ ਸੀਗਾ ਉਹ ਸਾਡੇ ਨੇੜੇ ਹੁੰਦਾ। ਪਰ ਇਹਨਾਂ ਨੇ ਸ਼ਿੰਗਾਰਾ ਰਾਮ ਹੁੰਗੜਾ ਜਾਂ ਕਿਸੇ ਵੀ ਹੋਰ ਜਿਹੜਾ ਦਲਿਤ ਭਾਈਚਾਰੇ ਚੋਂ ਵੱਡਾ ਆਗੂ ਸੀਗਾ ਉਹਨੂੰ ਇਹਨਾਂ ਨੇ ਨੇੜੇ ਲਾਉਣ ਵਾਲੇ ਪਾਸੇ ਨਹੀਂ ਸੋਚਿਆ। ਹੁਣ ਉਹਦੀ ਜਦੋਂ ਡੈਥ ਹੋਈ ਆ, ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ, ਹਰੇਕ ਬੰਦਾ ਇਹ ਸੋਚਦਾ ਵੀ ਕਾਸ਼ ਇਹ ਬੰਦਾ ਜਿਹੜਾ ਹੈ ਇਹਨੂੰ ਸਿੱਖਾਂ ਨੇ ਸਾਂਭਿਆ ਹੁੰਦਾ, ਸਿੱਖ ਇਹਨੂੰ ਨੇੜੇ ਲਾ ਲੈਂਦੇ, ਸਿੱਖ ਇਹਦੇ ਨਾਲ ਪਿਆਰ ਪਾ ਲੈਂਦੇ। ਪਰ ਸਿੱਖ ਜਗਤ ਦਾ ਸਾਰਾ ਜਿਹੜਾ ਤਾਣਾ ਪੇਟਾ ਉਹ ਬਾਦਲ ਪਰਿਵਾਰ ਨੇ ਕੋਲੇ ਆਪਦੇ ਦੱਬਿਆ ਹੋਇਆ, ਆਪਾਂ ਨੂੰ ਸਾਰਿਆਂ ਨੂੰ ਪਤਾ। ਤੇ ਆਸ ਜਿਹੜੀ ਉਹ ਕਿਸੇ ਕੋਲ ਹੈ ਨਹੀਂ। ਹੁਣ ਅਖੀਰ ਇਹੋ ਜਿਹੇ ਬਹੁਤ ਸਾਰੇ ਚਿਹਰੇ ਜਾਂ ਬਹੁਤ ਸਾਰੇ ਆਗੂ ਨੇ ਜਿਨ੍ਹਾਂ ਨੂੰ ਬਾਦਲ ਪਰਿਵਾਰ ਸੱਤਾ ਵਿੱਚ ਹੋਣ ਕਰਕੇ ਪੰਥ ਜਿਹੜਾ ਸੀਗਾ, ਕੌਮ ਜਿਹੜੀ ਸੀਗੀ, ਉਹ ਇਹਨਾਂ ਨੂੰ ਨੇੜੇ ਲਾਉਣ ਵਿੱਚ ਅਸਫਲ ਰਹੀ। ਬਹੁਤ ਜ਼ਿਆਦਾ ਮਨ ਨੂੰ ਅਫਸੋਸ ਹੁੰਦਾ, ਦੁੱਖ ਲੱਗਦਾ ਵੀ ਕਾਸ਼ ਸਾਡੇ ਕੋਲ
ਇਹੋ ਜਿਹੀ ਸੁਲਝੀ ਹੋਈ ਲੀਡਰਸ਼ਿਪ ਹੁੰਦੀ ਜਿਹੜੀ ਦਲਿਤ ਭਾਈਚਾਰੇ ਦੇ ਆਗੂਆਂ ਨਾਲ ਨੇੜਲਾ ਸੰਬੰਧ ਜਿਹੜਾ ਸੀਗਾ ਉਹ ਬਣਾ ਕੇ ਉਹਨਾਂ ਨੂੰ ਨੇੜੇ ਲਾਉਂਦੀ, ਜਾਂ ਹੋਰ ਜਿਹੜੇ ਦੱਬੇ ਕੁਚਲੇ ਲੋਕ ਨੇ ਜਿਨ੍ਹਾਂ ਨੇ ਬੀਤੇ ਦੌਰ ਦੇ ਵਿੱਚ ਕਿਸੇ ਵੀ ਕਾਰਨ ਉਹ ਸਿੱਖੀ ਨਾਲ ਨਹੀਂ ਜੁੜ ਸਕੇ। ਇੱਕ ਟਾਈਮ ਇੱਕ ਗੱਲ ਸੀ, ਚਲੋ ਨਹੀਂ ਆ ਸਕੇ, ਪਰ ਉਹ ਹੁਣ ਤਾਂ ਅਸੀਂ ਉਹਨਾਂ ਨੂੰ ਨੇੜੇ ਲਾ ਸਕਦੇ ਸੀ ਨਾ। ਹੁਣ ਤਾਂ ਅਸੀਂ ਉਹਨਾਂ ਨੂੰ ਆਪਦੇ ਜਿਹੜਾ ਸੀਗਾ ਸਾਂਝ ਪਾ ਸਕਦੇ ਸੀਗੇ। ਪਰ ਜਦੋਂ ਹਰ ਮੌਕੇ ਹਰ ਵੇਲੇ ਆਪਾਂ ਪੁੱਠਾ ਹੀ ਸੋਚਣਾ, ਗਲਤ ਸੋਚਣਾ ਤੇ ਆਪਦੇ ਨਜ਼ਾਰੇ ਲੈਣ ਵਾਲੀ ਸਿਆਸਤ ਕਰਨੀ ਹੈ, ਉੱਥੇ ਫਿਰ ਇਹੋ ਜਿਹੀਆਂ ਗੱਲਾਂ ਲਈ ਕਿੱਥੇ ਥਾਂ ਹੁੰਦੀ? ਬਿਲਕੁਲ ਨਹੀਂ ਹੁੰਦੀ। ਇਹੀ ਕੁਛ ਇੱਥੇ ਵਾਪਰਿਆ ਕਿ ਚਾਹੇ ਉਹ ਸ਼ਿੰਗਾਰਾ ਰਾਮ ਸ਼ਹੂੰਗੜਾ ਸੀ, ਉਹ ਚੜ੍ਹਾਈ ਕਰ ਗਿਆ, ਉਹਦੇ ਬਾਰੇ ਪੜ੍ਹੋ ਸੋਸ਼ਲ ਮੀਡੀਆ ਉੱਤੇ, ਜਦੋਂ ਪਤਾ ਲੱਗਦਾ ਉਹ ਬੰਦਾ ਬਹੁਤ ਕੰਮ ਦਾ ਸੀਗਾ ਸਿੱਖ ਜਗਤ ਦੇ। ਉਹ ਭਾਈਚਾਰੇ ਦੇ ਵਿੱਚ ਸਾਡੇ ਸਿੱਖ ਜਗਤ ਦੇ ਲਈ ਚੰਗੀ ਜਿਹੜੀ ਸੀਗੀ ਇੱਕ ਗੱਲ ਹੋਣੀ ਸੀ ਕਿ ਅਸੀਂ ਉਹਨਾਂ ਲੋਕਾਂ ਨੂੰ ਨੇੜੇ ਲਾ ਰਹੇ ਹਾਂ ਜਿਹੜੇ ਲੋਕ ਦੱਬੇ ਕੁਚਲੇ ਨੇ, ਜਿਨ੍ਹਾਂ ਦੇ ਪ੍ਰਤੀ ਗੁਰੂ ਘਰ ਦੇ ਵਿੱਚ ਸਭ ਤੋਂ ਵਧੀਆ ਜਿਹੜਾ ਹੈਗਾ ਉਹਨਾਂ ਲਈ ਥਾਂ ਆ। ਹੋ ਸਕੇ ਤੇ ਉਹਨਾਂ ਨੂੰ ਕਿਸੇ ਨੇ ਕਰਨਾ ਨਹੀਂ। ਮੈਂ ਜਿਨ੍ਹਾਂ ਬਾਰੇ ਭੁਲੇਖੇ ਨਾਲ ਗੱਲਾਂ ਕਰ ਗਿਆ, ਹਰਭਜਨ ਸਿੰਘ ਲਾਖਾ। ਹਰਭਜਨ ਸਿੰਘ ਲਾਖਾ ਜਿਹੜਾ ਸੀ ਉਹ ਪਾਰਲੀਮੈਂਟ ਦੇ ਵਿੱਚ ਸਾਡੇ ਸੰਘਰਸ਼ ਦੇ ਹੱਕ ਵਿੱਚ ਬੋਲਿਆ। ਅੱਜ ਤੱਕ ਕੋਈ ਬਾਦਲ ਦਾ ਨਹੀਂ ਉਵੇਂ ਬੋਲਿਆ, ਨਾ ਕਿਸੇ ਤੋਂ ਹੋਰ ਬੋਲਿਆ ਜਾਣਾ। ਹਰਭਜਨ ਸਿੰਘ ਲਾਖਾ ਅੰਮ੍ਰਿਤ ਛਕ ਕੇ ਅਖੀਰ ਆਪਦੇ ਸੁਰਖਰੂ ਹੋ ਕੇ ਧਰਤੀ ਤੋਂ ਗਏ ਆ, ਇਸ ਗੱਲ ਦੀ ਤਾਂ ਖੁਸ਼ੀ ਹੈ। ਪਰ ਜਿੰਨਾ ਉਹਨੇ ਸਿੱਖ ਸੰਘਰਸ਼ ਦੇ ਹੱਕ 'ਚ ਬੋਲਿਆ ਸੀ ਉਵੇਂ ਉਹਨੂੰ ਅਸੀਂ ਨੇੜੇ ਨਹੀਂ ਲਾਇਆ ਹੈਗਾ, ਉਹ ਗੱਲ ਹੈ। ਤੇ ਸ਼ਿੰਗਾਰਾ ਰਾਮ ਸ਼ਹੂੰਗੜਾ ਵੀ ਚੜ੍ਹਾਈ ਕਰ ਗਿਆ, ਹੋਰ ਵੀ ਬੜੇ ਨੇ ਇਸ ਵੇਲੇ, ਹੋਰ ਬੜੇ ਨੇ। ਮੈਂ ਜਦੋਂ ਉਸ ਸ਼ਿੰਗਾਰਾ ਰਾਮ ਸ਼ਹੂੰਗੜਾ ਦੀ ਇਹ ਗੱਲਾਂ ਮੈਂ ਸੋਸ਼ਲ ਮੀਡੀਆ ਤੇ ਖਬਰਾਂ 'ਚ ਆਈਆਂ, ਪੜ੍ਹਿਆ ਵੀ ਉਸ ਬੰਦੇ ਦਾ ਇੰਨਾ ਜ਼ਿਆਦਾ ਜੀਵਨ ਜਿਹੜਾ ਸੀਗਾ, ਉਹਨੇ ਗਰੀਬੀ ਦੇਖੀ, ਉਹਦੇ ਕੋਲ ਆਪਦਾ ਘਰ ਵੀ ਨਹੀਂ ਸੀਗਾ ਤੇ ਉਹਦਾ ਘਰ ਵੀ ਸਰਕਾਰੀ ਤੌਰ ਤੇ ਖੋਹਣ ਖਾਣ ਦੇ ਯਤਨ ਜਿਹੜੇ ਇਹ ਸਰਕਾਰਾਂ ਕਰਦੀਆਂ ਰਹੀਆਂ। ਮੇਰੇ ਮਨ ਵਿੱਚ ਆ ਰਿਹਾ ਸੀਗਾ ਵੀ ਕਾਸ਼ ਇਹ ਬੰਦਾ ਅਸੀਂ ਸਾਂਭਿਆ ਹੁੰਦਾ, ਅਸੀਂ ਇੱਕ ਇਹਦੇ ਲਈ ਘਰ ਨਹੀਂ ਬਣਾ ਕੇ ਦੇ ਸਕਦੇ ਸੀ ਸਾਡੀ ਕੌਮ ਜਿਹੜੀ ਸੀ, ਤੇ ਇਹ ਬੰਦਾ ਸਿੰਘ ਸਜਿਆ ਹੁੰਦਾ। ਜਿਵੇਂ ਜੇ ਹਰਭਜਨ ਲਾਖਾ ਜੀ ਸਿੰਘ ਸੱਜ ਸਕਦੇ ਆ ਤਾਂ ਉਹ ਵੀ ਸਿੰਘ ਸੱਜ ਸਕਦਾ ਸੀ। ਪਰ ਸਾਨੂੰ ਕੀ ਕਰੀਏ ਤੇ ਕੀ ਨਾ ਕਰੀਏ, ਸਾਡੀਆਂ ਸੰਸਥਾਵਾਂ ਉੱਤੇ ਬੈਠੇ ਹੀ ਉਹ ਲੋਕ ਆ ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਕਦਰ ਕੋਈ ਨਹੀਂ, ਸਮਝ ਕੋਈ ਨਹੀਂ, ਔਰ ਉਹਨਾਂ ਦਾ ਇੱਕ ਨਕਾਤੀ ਪ੍ਰੋਗਰਾਮ ਆ ਵੀ ਆਪਾਂ ਉਹ ਗੱਲਾਂ ਕਰਨੀਆਂ ਜਿਹਦੇ ਨਾਲ ਆਪਣੀਆਂ ਸੱਤਾ ਜਿਹੜੀ ਆ ਬਰਕਰਾਰ ਰਹੇ। ਉਹ ਦੱਬੇ ਕੁਚਲਿਆਂ ਨੂੰ RSS ਨੇ, BJP ਨੂੰ ਤਾਂ ਨੇੜੇ ਲਾਉਣਾ ਨਹੀਂ, ਤੇ ਜਿਨ੍ਹਾਂ ਨੇ ਲਾਉਣਾ ਸੀ, ਜਿਨ੍ਹਾਂ ਬਾਰੇ ਜਿਹੜੇ ਆਪਾਂ ਸਿੱਖ ਜਗਤ, ਸਾਡਾ ਤਾਂ ਗੁਰੂ ਘਰ ਇਹ ਸਾਨੂੰ ਮੱਤ ਦਿੰਦਾ ਕਿ ਜਿਨਕੀ ਜਾਤ ਵਰਣ ਔਰ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ। ਨੀਚਾ ਅੰਦਰ ਨੀਚ ਜਾਤ ਨੀਚੀ ਹੂੰ, ਅਤ ਨੀਚ ਨਾਨਕ ਤਿਨ ਕੇ ਸੰਗ ਸਾਥ, ਵੱਡਿਆ ਸਿਉਂਕਾਰੀ। ਪਰ ਅਸੀਂ ਦਲਿਤ ਭਾਈਚਾਰੇ ਨੂੰ ਨੇੜੇ ਨਹੀਂ ਲਾ ਸਕੇ, ਦਲਿਤ ਭਾਈਚਾਰੇ ਦੇ ਲੀਡਰਾਂ ਨੂੰ ਨੇੜੇ ਨਹੀਂ ਲਾ ਸਕੇ। ਇਹਦੇ ਲਈ ਜਿਹੜਾ ਹੈਗਾ ਹੁਣ ਇਹਨਾਂ ਨੇ ਡਰਾਮਾ ਕੀਤਾ, ਇਸ ਵਾਰੀ ਬਸਪਾ ਵਾਲਿਆਂ ਨਾਲ ਸਾਂਝ ਪਾਈ ਹੈ। ਉਹ ਰਾਜਨੀਤਿਕ ਸਾਂਝ ਆ ਤੁਹਾਡੀ, ਉਹ ਸਾਂਝ ਦੇ ਅਰਥ ਕੁਛ ਹੋਰ ਨੇ। ਉਸ ਸਾਂਝ ਦੇ ਵਿੱਚੋਂ ਉਹਦਾ ਐਤਕੀ ਦੁਨੀਆ ਉਹਨਾਂ ਨੂੰ ਲਾਹਣਤਾਂ ਪਾਉਂਦੀ ਸੀ ਬਸਪਾ ਵਾਲਿਆਂ ਨੂੰ, ਬਈ ਇਹ ਬੇਅਦਬੀ। ਉਹ ਸਾਹਿਬ ਸ਼੍ਰੀ ਕਾਂਸ਼ੀ ਰਾਮ ਤਾਂ ਕਹਿੰਦੇ ਹੁੰਦੇ ਸੀ ਮੇਰਾ ਜਿਹੜਾ ਸੰਵਿਧਾਨ ਆ ਉਹ ਗੁਰੂ ਗ੍ਰੰਥ ਸਾਹਿਬ ਆ, ਮੇਰਾ ਏਜੰਡਾ ਗੁਰੂ ਗ੍ਰੰਥ ਸਾਹਿਬ ਚੋਂ ਆ। ਤੇ ਕਾਂਸ਼ੀ ਰਾਮ ਦੇ ਚੇਲਿਓ ਬਸਪਾ ਵਾਲਿਆਂ ਨੂੰ ਲੋਕ ਕਹਿੰਦੇ ਸੀਗੇ ਤੁਸੀਂ ਤਾਂ ਉਸ ਪਾਰਟੀ ਨਾਲ, ਉਸ ਬਾਦਲ ਦਲ ਨਾਲ ਜੱਫੀਆਂ ਪਾਈ ਫਿਰਦੇ ਹੋ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਨੂੰ ਕੁਛ ਨਹੀਂ ਸਮਝਦੇ। ਫਿਰ ਅਰਦਾਸਾਂ ਕਰੀ ਜਾਣ ਅਖੇ ਜੀ ਜਿਹਨੇ ਬੇਅਦਬੀ ਕਰਾਈ ਆ, ਜਿਹਨੇ ਕੀਤੀ ਆ, ਜਿਹਨੇ ਸਿਆਸਤ ਕੀਤੀ ਆ, ਉਹਦਾ ਕੱਖ ਨਾ ਰਵੇ। ਹੁਣ ਕੱਖ ਰਿਹਾ। ਸੋ ਇਹ ਪੰਥਕ ਏਜੰਡੇ ਤੋਂ ਮੂੰਹ ਮੋੜਨ ਵਾਲੀ ਗੱਲ ਆ। ਜੇਕਰ ਵਾਕਿਆ ਹੀ ਕੋਈ ਗੱਲ ਹੁੰਦੀ ਤਾਂ ਅੱਜ ਇਹਨਾਂ ਨੂੰ ਚੇਤਾ ਹੋਣਾ ਸੀਗਾ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਇੱਕ ਇੱਥੇ ਸੀ ਮੋਰਚਾ ਲਾਇਆ ਸੀ, ਧਰਮ ਯੁੱਧ ਮੋਰਚਾ। ਧਰਮ ਯੁੱਧ ਮੋਰਚਾ ਜਿਹੜਾ ਸੀਗਾ 1982 ਦੇ ਵਿੱਚ, ਉਹ ਸਤਲੁਜ ਆਉਣਾ ਲਿੰਕ ਨਹਿਰ, ਜਿਹੜਾ ਕਪੂਰੀ ਨਹਿਰ ਵਾਲਾ ਮੋਰਚਾ ਸੀ, ਉਹ ਉੱਥੇ ਚੱਲਦਾ ਸੀਗਾ। ਤੇ ਇੱਧਰ ਭਾਈ ਅਮਰੀਕ ਸਿੰਘ ਬਾਬਾ 1800 ਵਰਗਿਆਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਮੋਰਚਾ ਲਾਤਾ। ਫਿਰ ਇਹ ਦੋਨੇ ਮੋਰਚੇ ਇਕੱਠੇ ਕਰਕੇ ਪੰਥ ਤੇ ਪੰਜਾਬ ਦੇ ਹੱਕਾਂ ਲਈ ਧਰਮ ਯੁੱਧ ਮੋਰਚਾ ਲੱਗਿਆ। ਧਰਮ ਯੁੱਧ ਮੋਰਚੇ ਦੇ ਵਿੱਚ ਹੀ ਜਦੋਂ ਸਰਕਾਰ ਨੂੰ ਕੋਈ ਰਾਹ ਨਹੀਂ ਲੱਭਿਆ, ਮੋਰਚੇ ਉਹ ਮੰਨਣਾ ਨਹੀਂ ਸੀ ਚਾਹੁੰਦੇ, ਹੱਕ ਦੇਣੇ ਨਹੀਂ ਸੀ ਚਾਹੁੰਦੇ, ਤੇ ਜ਼ੁਲਮ ਕਰਨ ਦਾ ਉਹਨਾਂ ਨੇ ਸੋਚ ਲਿਆ ਵੀ ਸਿੱਖਾਂ ਨੂੰ ਅਕਲ ਦੇ ਮੁੜ ਕੇ ਸਿਰ ਨਾ ਚੱਕਣ। ਉਹਨਾਂ ਨੇ
1984 ਦੇ ਵਿੱਚ ਜੂਨ ਮਹੀਨੇ 'ਚ ਸਾਡੀ ਨਸਲਕੁਸ਼ੀ ਕੀਤੀ, ਫਿਰ ਨਵੰਬਰ 'ਚ ਕੀਤੀ। ਫਿਰ ਸਿੱਖ ਜਿਹੜੇ ਸੀ ਜਿੰਨੇ ਜੋਗੇ ਸੀ ਅਗਲਿਆਂ ਨੇ ਜਵਾਬ ਦਿੱਤਾ ਜੀ। ਜਿਨ੍ਹਾਂ ਨੇ ਜਵਾਬ ਦਿੱਤਾ ਉਹਨਾਂ ਵਿੱਚੋਂ ਹੀ ਉਹ ਨੇ ਜਿਨ੍ਹਾਂ ਦੀ ਅੱਜ ਗੱਲ ਕਰਕੇ ਬੀਬੀ ਹਰਸਿਮਰਤ ਕੌਰ ਬਾਦਲ ਆਪਦੀਆਂ ਤਕਰੀਰਾਂ ਪਾਰਲੀਮੈਂਟ ਵਿੱਚ ਦਰਜ ਕਰਾ ਕੇ ਪੰਥ ਨੂੰ ਕਹਿ ਰਹੀ ਆ ਕਿ ਦੇਖੋ ਮੈਂ ਕੌਮ ਦੀ ਗੱਲ ਕਰਦੀ। ਇਹ ਪ੍ਰੋਫੈਸਰ ਭੁੱਲਰ ਵਰਗੇ ਜਾਂ ਭਾਈ ਰਾਜੋਆਣੇ ਵਰਗੇ ਜਾਂ ਹੋਰ ਜਿਨ੍ਹਾਂ ਦੀ ਉਹ ਨਜ਼ਰਬੰਦਾਂ ਦੀ ਗੱਲ ਕਰਦੀ ਆ, ਉਹ ਉਸੇ ਧਰਮ ਯੁੱਧ ਮੋਰਚੇ ਦੌਰਾਨ ਜਦੋਂ ਅਟੈਕ ਹੋ ਗਿਆ, ਜਦੋਂ ਸਾਕਾ ਨੀਲਾ ਤਾਰਾ ਕਹਿੰਦੀ ਆ ਸਟੇਟ ਦਾ ਅਸੀਂ ਘੱਲੂਘਾਰਾ ਕਹਿੰਦੇ ਆ, ਜਦੋਂ ਘੱਲੂਘਾਰਾ ਵਾਪਰ ਗਿਆ ਉਸ ਤੋਂ ਬਾਅਦ ਖਾਲਿਸਤਾਨ ਦਾ ਸੰਘਰਸ਼ ਚੱਲਿਆ। ਇਹ ਸਾਰੇ ਉਸ ਸੰਘਰਸ਼ ਦੇ ਵਿੱਚ ਤਾਂ ਆਏ ਕਿਉਂਕਿ ਧਰਮ ਯੁੱਧ ਮੋਰਚਾ ਜਿਹੜਾ ਸੀਗਾ ਉਹਦੇ ਤੇ ਅਟੈਕ ਹੋ ਗਿਆ, ਘੱਲੂਘਾਰਾ ਵਾਪਰ ਗਿਆ। ਜੇ ਅੱਜ ਬਾਦਲ ਦਲ ਨੂੰ ਉਸ ਪੰਥਕ ਏਜੰਡੇ ਦਾ ਚੇਤਾ ਹੁੰਦਾ ਅਸਲ ਵਿੱਚ ਤਾਂ ਕੀ ਹੋਣਾ ਸੀ? ਸਭ ਤੋਂ ਪਹਿਲਾਂ ਨੂੰ ਚੇਤਾ ਹੋਣਾ ਸੀਗਾ ਕਿ ਅੱਜ 4 ਅਪ੍ਰੈਲ ਆ ਤੇ 4 ਅਪ੍ਰੈਲ 1983 ਨੂੰ ਅਸੀਂ ਇੱਕ ਰਾਸਤਾ ਰੋਕੋ ਅੰਦੋਲਨ ਦਾ ਸੱਦਾ ਦਿੱਤਾ ਸੀਗਾ, ਜਿਹਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬਾਹਲਾ ਨਹੀਂ ਤਾਂ 40 ਕੁ ਬੰਦੇ ਜਿਹੜੇ ਸੀ, 40 ਕੁ ਸਿੱਖ ਉਸ ਟਾਈਮ ਗੋਲੀਆਂ ਨਾਲ ਕਤਲ ਕਰਤੇ ਸੀ, ਮਾਰਤੇ ਸੀਗੇ ਸਟੇਟ ਮਸ਼ੀਨਰੀ ਨੇ। ਤੇ ਉਹ ਜਿਹੜਾ ਉਸ ਮੌਕੇ ਸ਼ਹਾਦਤਾਂ ਹੋਈਆਂ ਨੇ, ਜਿਹੜੇ ਬੰਦੇ ਉਸ ਟਾਈਮ ਮਾਰੇ ਗਏ ਨੇ, ਅੱਜ ਉਹਨਾਂ ਨੂੰ ਉਹਨਾਂ ਦੇ ਵਾਰਸਾਂ ਨੂੰ ਉਹਨਾਂ ਨੂੰ ਕਿੰਨਾ ਔਖਾ ਲੱਗਦਾ ਹੋਊ ਕਿ ਸਾਡੇ ਬੰਦੇ ਮਾਰੇ ਗਏ। ਇਹ ਸੱਤਾ ਮਾਰਦੇ ਫਿਰਦੇ ਆ, ਕਿੰਨੀ ਵਾਰ ਇਹਨਾਂ ਨੇ MLA MP ਬਣ ਕੇ ਦੇਖ ਲਿਆ, ਇਹਨਾਂ ਨੂੰ ਚੇਤਾ ਹੀ ਨਹੀਂ ਆਉਂਦਾ ਹੈਗਾ ਕਿ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਬੰਦੇ ਮਾਰੇ ਗਏ, ਕੌਮ ਨੇ ਕੁਰਬਾਨੀ ਕੀਤੀ ਆ। ਉਹਨਾਂ ਉਸ ਗੱਲ ਦਾ ਤਾਂ ਫਖਰ ਹੈ, ਪਰ ਅੱਜ ਤਾਂ ਇਹ ਹੋਣਾ ਚਾਹੀਦਾ ਸੀ ਕਿ ਦੀਵਾਨ ਅਸਥਾਨ ਮੰਜੀ ਸਾਹਿਬ ਦੇ ਵਿੱਚ ਬਹੁਤ ਵੱਡਾ ਸਮਾਗਮ ਸ਼੍ਰੋਮਣੀ ਕਮੇਟੀ ਕਰਦੀ। ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਥਾਂ ਥਾਂ ਦੇ ਉੱਤੇ ਜ਼ਿਲ੍ਹਾ ਵਾਈਜ਼ ਪ੍ਰੋਗਰਾਮ ਕਰਦਾ, ਪਰ ਤਾਂ ਕਰਦਾ ਜੇ ਅਸਲੀ ਅਕਾਲੀ ਦਲ ਹੁੰਦਾ, ਜੇ ਉਹੀ ਅਕਾਲੀ ਦਲ ਦੀ ਰੂਹ ਅੰਦਰ ਹੁੰਦੀ ਜਿਹੜੀ 1982 83 ਚ ਸੀ, ਫੇਰ ਤਾਂ ਹਰੇਕ ਲੋਕਲ ਬੰਦੇ ਨੇ, ਲੋਕਲ ਸਿੱਖ ਨੇ ਅਕਾਲੀ ਦਲ ਦੀਆਂ ਕਢਾਈਆਂ ਹੋਈਆਂ ਗੱਡੀਆਂ 'ਚ ਬਹਿ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚਣਾ ਸੀ, ਜਿਹੜੇ ਧਰਮ ਯੁੱਧ ਮੋਰਚੇ ਦੇ ਵਿੱਚ ਰਸਤਾ ਰੋਕੋ ਅੰਦੋਲਨ ਵਿੱਚ ਅੱਜ ਦੇ ਦਿਨ ਉੱਥੇ ਸ਼ਹਾਦਤਾਂ ਪਾ ਗਏ। ਮੈਨੂੰ ਯਾਦ ਆ ਉਦੋਂ 12-13 ਸਾਲ ਉਮਰ ਸੀ ਮੇਰੀ, ਤੇ ਮੇਰਾ ਜਿਹੜਾ ਸਿਆਸੀ ਇਧਰਲੇ ਪਾਸੇ ਪੰਥ ਦੇ ਪਿੰਡ ਵਿੱਚ ਆਉਣ ਦਾ ਕਾਰਨ ਸੀ, ਸਬੱਬ ਸੀ, ਉਹ ਮੇਰੀ ਇਹ ਪਹਿਲੀ ਯਾਦ ਆ ਕਿ ਸਾਡੇ ਪਿੰਡੋਂ ਬਾਹਰ ਸਾਡੇ ਆਲੇ ਦੁਆਲੇ ਸਾਰੇ ਇਲਾਕੇ ਦੀਆਂ ਸੰਗਤਾਂ ਨੇ ਉੱਥੇ ਮੋਰਚਾ ਲਾਇਆ ਸੀ ਘੁਮਾਣ ਚੌਂਕ, ਸਾਡੇ ਸੁਧਾਰ ਬਾਜ਼ਾਰ ਦੇ ਵਿੱਚ, ਮੁੱਲਾਂਪੁਰ ਰਾਏਕੋਟ ਰੋਡ ਦੇ ਉੱਤੇ। ਉਸ ਗੱਲ ਤੋਂ ਬਾਅਦ ਸਾਡੇ ਆਲੇ ਦੁਆਲੇ ਵਿੱਚ ਬੇਅੰਤ ਸਾਡੇ ਹਾਣ ਪ੍ਰਵਾਨ ਦੇ ਜਿੰਨੇ ਨੌਜਵਾਨ ਹੋਏ ਆ ਜਾਂ ਉਹਨਾਂ ਸਾਰਿਆਂ ਨੂੰ ਅਸੀਂ ਗੱਲ ਕਈ ਵਾਰੀ ਕਰ ਦਿੰਦੇ ਸੀਗੇ ਵੀ ਉਦੋਂ ਜਦੋਂ ਸ਼ਾਮ ਦੇ ਟਾਈਮ ਇਹ ਖਬਰ ਆਈ ਸੀ ਵੀ ਗੋਲੀ ਚੱਲ ਗਈ ਕੁੱਪ ਦੇ ਟੋਟੇ ਤੇ ਮਲੇਰਕੋਟਲੇ ਵੱਲ, ਵੀ ਉੱਥੇ ਆਪਣੇ ਸਿੱਖ ਭਰਾ ਸ਼ਹੀਦ ਹੋ ਗਏ, ਵੀ ਇੱਥੇ ਨਾ ਕੁਛ ਹੋ ਜੇ। ਬੜਾ ਸਾਰਾ ਦਿਨ ਇੱਕ ਟੈਨਸ਼ਨ ਵਾਲਾ ਮਾਹੌਲ ਰਿਹਾ, ਔਰ ਉਹ ਸਾਰੇ ਪੰਜਾਬ ਦੇ ਲੋਕਾਂ ਦਾ ਜਿਹੜਾ ਸਾਂਝਾ ਦਰਦ ਸੀ, ਜਿਹੜਾ ਪੰਥ ਦਾ, ਕੌਮ ਦਾ, ਉਹਨੂੰ ਇਹਨਾਂ ਨੇ ਰੋੜ ਛੱਡਿਆ। ਸਾਨੂੰ ਇਸ ਗੱਲ ਦਾ ਦੁੱਖ ਤਾਂ ਹੈ ਕਿ ਸਾਡੀ ਕੌਮ ਦੇ ਬਹੁਤ ਜਿਹੜੇ ਜਹੀਨ ਚੜ੍ਹਦੀ ਕਲਾ ਵਾਲੇ ਲੋਕ ਸੀ 1978 ਤੋਂ ਲੈ ਕੇ ਹੁਣ ਤੱਕ ਇੰਨੀ ਵੱਡੀ ਗਿਣਤੀ ਵਿੱਚ ਸ਼ਹਾਦਤਾਂ ਪਾ ਗਏ, ਪਰ ਸ਼ਹਾਦਤ ਦਾ ਦੁੱਖ, ਅਫਸੋਸ ਜਾਂ ਹਿਰਖ ਨਹੀਂ ਹੁੰਦਾ, ਸ਼ਹਾਦਤ ਤਾਂ ਵਾਧਾ ਹੀ ਹੁੰਦੀ ਹੈ। ਸ਼ਹਾਦਤ ਦੇ ਫਖਰ ਹੁੰਦਾ ਕਿਉਂਕਿ ਕੌਮਾਂ ਕੁਰਬਾਨੀਆਂ ਨਾਲ ਹੀ ਇਸ ਤਰ੍ਹਾਂ ਜਿਉਂਦੀਆਂ ਨੇ। ਪਰ ਸਾਨੂੰ ਉਦੋਂ ਵੱਡਾ ਦੁੱਖ ਜਾਂ ਅਫਸੋਸ ਜਿਹੜਾ ਹੈ ਅਸਲ ਵਿੱਚ ਉਹ ਇਸ ਗੱਲ ਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਉਹਨਾਂ ਸ਼ਹਾਦਤਾਂ ਨੂੰ, ਉਹਨਾਂ ਕੁਰਬਾਨੀਆਂ ਨੂੰ ਇਸ ਅਗਲੀ ਪੀੜ੍ਹੀ ਤੱਕ ਲੈ ਕੇ ਜਾਣਾ ਜਵਾਉਣਾ ਸੀਗਾ, ਜਿਨ੍ਹਾਂ ਨੇ ਅੱਜ ਦੇ ਇਤਿਹਾਸ ਵਿੱਚ ਗੱਲਾਂ ਕਰਨੀਆਂ ਸੀਗੀਆਂ ਕਿ ਉਦੋਂ ਆਹ ਹੋਇਆ, ਇਹ ਹੋਇਆ, ਉਹਨਾਂ ਨੇ ਜਾਂ ਤਾਂ ਸਾਰੀ ਗੱਲ ਦਾ ਰੂਪ ਸਰੂਪ ਹੀ ਬਦਲਤਾ, ਵਿਆਖਿਆ ਹੀ ਬਦਲਤੀ, ਜਾਂ ਉਹ ਗੱਲ ਹੀ ਕਰਨੋਂ ਭੁੱਲ ਗਏ। ਹੁਣ ਜਿਵੇਂ ਅੱਜ ਬੀਬਾ ਹਰਸਿਮਰਤ ਕੌਰ ਬਾਦਲ ਹੈ, ਉਹ ਕਹੀ ਜਾਂਦੀ ਆ ਕਿ ਜੀ ਉਹ 1984 ਵਿੱਚ ਸਾਡੇ ਕੁਝ ਬੰਦੇ ਆਏ ਹੋਏ, ਇਹ ਥੋੜੀ ਸੀ ਗੱਲ। ਉਸ ਤੋਂ ਬਾਅਦ ਚ ਇੱਕ ਕੌਮ ਦਾ ਸੰਘਰਸ਼ ਸਿੱਧੇ ਤੌਰ ਤੇ ਸੀ ਜਿਹੜਾ ਖਾਲਿਸਤਾਨ ਲਈ, ਜਿਹਦੇ ਵਿੱਚ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਮੂਲ ਜਿਹੜੇ ਸੀ ਉਹ ਇੱਕ ਸੈਂਟਰ ਐਕਸਲ ਵਜੋਂ ਸੀ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ, ਤੇ ਫਿਰ ਕੌਮ ਨੇ ਖਾਲਿਸਤਾਨ ਦੇ ਲਈ ਸੰਘਰਸ਼ ਕੀਤਾ। ਉਹ ਕੋਈ ਉਹੀ ਐਵੇਂ ਜਿਵੇਂ ਬੀਬਾ ਹਰਸਿਮਰਤ ਕੌਰ ਲਈ ਫਿਰਦੇ ਉਹਦੇ ਮਨ ਚ ਵੀ ਕਹਿੰਦੀ ਐਵੇਂ ਉਹਨਾਂ ਤੋਂ ਕੁਝ, ਉਹਨਾਂ ਨੂੰ ਪਤਾ ਨਹੀਂ ਸੀਗਾ, ਸਭ ਪਤਾ ਸੀ ਕਾਹਦੇ ਲਈ ਤੁਰੇ ਨੇ, ਉਹਨਾਂ ਨੂੰ ਸਭ ਸਮਝ ਸੀਗੀ ਵੀ ਅਸੀਂ ਕਾਹਦੇ ਲਈ ਤੁਰੇ। ਇਵੇਂ ਹੀ ਜਿਹੜਾ ਘੱਲੂਘਾਰਾ, ਇਹਦਾ ਇਹਨਾਂ ਨੇ ਵਿਆਖਿਆ ਨਵੀਂ ਹੀ ਬਣਾਈ ਹੈ ਵੀ ਕਾਂਗਰਸ ਨੇ ਅਟੈਕ ਕੀਤਾ। ਕਾਂਗਰਸ ਤਾਂ ਉਸ ਮੌਕੇ ਸੱਤਾ 'ਚ ਸੀ, ਕਾਂਗਰਸ ਦਾ ਨਾਮ ਆ, ਪਰ ਅਸਲ ਵਿੱਚ ਤਾਂ ਉਹ ਭਾਰਤੀ ਹਕੂਮਤੀ ਸਿਸਟਮ, BJP ਹੋਵੇ, BJP ਕਿਹੜਾ ਘੱਟ ਕਰਦੀ ਹੈ, ਉਹ ਵੀ ਘੱਲੂਘਾਰਾ ਹੀ ਵਪਰਾ ਰਹੀ ਹੈ।
ਸਿੱਖਾਂ ਦੀ ਹੋਂਦ ਹਸਤੀ ਨੂੰ ਮਿਟਾਉਣ ਵਾਲਾ ਇੰਡੀਅਨ ਸਟੇਟ ਸਿਸਟਮ ਆ ਜਿਹੜਾ, ਉਹਦੀ ਗੱਲ ਕਰਨ ਦੀ ਬਜਾਏ ਇਹਨਾਂ ਨੇ ਕਾਂਗਰਸ ਤੱਕ ਸੀਮਿਤ ਕਰਤਾ। ਅਸੀਂ ਇਹ ਨਹੀਂ ਕਹਿੰਦੇ ਕਿ ਕਾਂਗਰਸ ਦਾ ਕੋਈ ਦੋਸ਼ ਹੀ ਨਹੀਂ, ਜਾਂ ਕਾਂਗਰਸ ਇੰਦਰਾ ਗਾਂਧੀ ਠੋਕੀ ਆ, ਬਗੈਰ ਗੱਲ ਤੋਂ ਥੋੜੀ ਮਾਰ ਦਿੱਤੀ ਹੈ। ਵਿਅਕਤਾ ਮੁੱਚੜ ਵੀ ਅਮੀਰ ਰਗੜਾ, ਸਾਰੀ ਗੱਲ ਸੱਚੀ ਹੈ। ਪਰ ਜਿਹੜੀ ਅਸਲ ਵਿਆਖਿਆ ਉਹ ਇਹ ਆ ਕਿ ਭਾਰਤੀ ਹਕੂਮਤੀ ਸਿਸਟਮ ਜਿਹੜਾ ਹੈ ਉਹ ਸਾਡੇ ਧਰਮ ਦਾ, ਸਾਡੀ ਬੋਲੀ ਦਾ, ਸਾਡੇ ਸੱਭਿਆਚਾਰ ਦਾ ਸਾਨੂੰ ਡਿਲੀਟ ਕਰ ਦੇਣ ਤੇ ਤੁਲੇ ਹੋਏ। ਤੋ ਇਸ ਤਰੀਕੇ ਦੇ ਨਾਲ ਹੱਕ ਸੱਚ ਦੀ ਗੱਲ ਹੈ ਜਿਹੜੀ ਉਹ ਕਰਨ ਕਰਾਉਣ ਦੀ ਤਾਂ ਨਾ ਕੋਕ ਦੇ ਟੋਟੇ ਦੇ ਬਾਰੇ ਬੀਬੀ ਨੂੰ ਪਤਾ ਨਾ ਇਹ, ਕਿਉਂਕਿ ਜਦੋਂ ਇੱਥੇ ਕਈ ਵਾਰ ਸੱਜਣ ਮਿੱਤਰ ਬਹਿ ਜਾਂਦੇ ਆ ਕੋਲੇ, ਉਹ ਕਿਸੇ ਮਸਲੇ ਦੀ ਜਾਂ ਕਿਸੇ ਪਿੰਡ ਦੀ ਗੱਲ ਛੇੜਨ, ਤੁਰੰਤ ਉਹਨੂੰ ਦੱਸੀਦਾ, ਪੁੱਛੀਦਾ ਵੀ ਕਿਹੜਾ ਪਿੰਡ ਤੁਹਾਡਾ, ਉਹ ਜੀ ਫਲਾਣਾ। ਜਦ ਉਹਨੂੰ ਕਹੀਦਾ ਇੱਕ ਵਾਰੀ ਤੁਹਾਡੇ ਇਲਾਕੇ 'ਚ ਐ ਗੱਲ ਹੋਈ ਸੀਗੀ, ਉਹ ਕਹਿੰਦੇ ਤੁਹਾਨੂੰ ਪਤਾ, ਹਾਂਜੀ। ਉਹ ਕਹਿੰਦੇ ਉੱਥੇ ਗੁਰਦੁਆਰਾ ਬਣਿਆ ਹੋਇਆ, ਏਦਾਂ ਗੱਲ ਹੋਈ। ਫਿਰ ਉਹ ਗੱਲਾਂ ਚੱਲ ਪੈਂਦੀਆਂ। ਤੇ ਸਿੱਖ ਸੰਘਰਸ਼ ਦੇ ਅਨੇਕਾਂ ਕਥਾ, ਕਿੱਸੇ, ਕਹਾਣੀਆਂ, ਗੱਲਾਂ ਨੇ ਜਿਹੜੀਆਂ ਮਤਲਬ ਕਿ ਸਾਨੂੰ ਇੱਕਦਮ ਉਸ ਗੱਲ ਨਾਲ ਜੋੜਦੀਆਂ, ਕਿਉਂਕਿ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਦੀ ਉਹ ਪੀੜ ਨੂੰ ਆਪਦੇ ਉੱਤੇ ਹੰਡਾਉਂਦੇ ਹਾਂ ਤੇ ਅਸੀਂ ਜੁੜੇ ਹੋਏ ਹਾਂ ਨਾ ਗੱਲਾਂ ਨਾਲ। ਅਸੀਂ ਆਲੇ ਦੁਆਲੇ ਚੋਂ ਗੱਲਾਂ ਮਤਲਬ ਆਪਦੇ ਅੰਦਰ ਪਾ ਲਈ। ਪਰ ਜਦੋਂ ਇਹ ਗੱਲਾਂ ਵਾਪਰ ਰਹੀਆਂ ਸੀ, ਉਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਪਤਾ ਨਹੀਂ ਕਿਹੜੇ ਮੁਲਕ 'ਚ ਨਜ਼ਾਰੇ ਲੈਂਦੇ ਫਿਰਦੇ ਹੋਣੇ ਆ, ਤੇ ਇੱਥੇ ਬੀਬਾ ਹਰਸਿਮਰਤ ਕੌਰ ਬਾਦਲ ਆ, ਇਹ ਪਤਾ ਨਹੀਂ ਕਿਹੜੀਆਂ ਹੁਣ ਇਹ ਲੀਡਰ ਬਣ ਕੇ ਮਤਲਬ ਆ ਗਿਆ। ਜਿਵੇਂ ਆਹ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ, ਜੇ ਉਹ ਤੇ ਜੇਲ੍ਹ ਯਾਤਰਾ ਦਾ ਜੁਗਾੜ ਬਣ ਗਿਆ ਵੋਟਾਂ 'ਚ, ਇਹਨਾਂ ਨੇ ਉਹਦੀ ਜਥੇਦਾਰਨੀ ਨੂੰ, ਉਹਦੀ ਘਰ ਵਾਲੀ ਨੂੰ ਵੋਟਾਂ 'ਚ ਖੜਾ ਕਰਤਾ। ਤੇ ਇਸ ਤੋਂ ਪਹਿਲਾਂ ਕਿਸੇ ਨੂੰ ਤਾਂ ਨਾਮ ਨਹੀਂ ਸੀ ਪਤਾ ਹੈਗਾ ਵੀ ਕੌਣ ਆ, ਉਹ MLA ਬਣ ਗਈ ਹੁਣ। ਠੀਕ ਹੈ ਜੀ। ਹੁਣ ਇਸ ਤਰੀਕੇ ਨਾਲ ਜਿਹੜੇ ਪੰਥ ਲਈ, ਕੌਮ ਲਈ, ਇਸ ਮਜੀਠੇ ਹਲਕੇ ਦੇ ਵਿੱਚ ਜਾਂ ਬਾਦਲ ਦਲ ਲਈ ਤੁਰੇ ਫਿਰਦੇ ਹੋਣੇ ਆ, ਉਹਨਾਂ ਨੂੰ ਮਤਲਬ ਕੀ ਉਹਨਾਂ ਦਾ ਹੈਗਾ ਵੀ ਉਹ ਇੱਕ ਇੱਥੇ ਤੱਕ ਹੀ ਆ ਵੀ ਇਹਨਾਂ ਦੇ ਟੱਬਰ 'ਚ ਕੋਈ ਖੜਾ ਨਹੀਂ ਹੋਣਾ ਤੇ ਉਹਨੂੰ ਅਸੀਂ ਵੋਟਾਂ ਪਾਉਣੀਆਂ ਨੇ, ਵੋਟਾਂ ਪਵਾਉਣੀਆਂ ਨੇ। ਇਵੇਂ ਹੀ ਮਤਲਬ ਜਿਹੜਾ ਹੈਗਾ ਪਿਛਲੇ ਕਈ ਦਿਨ ਹੋਏ ਬਈ ਸੋਸ਼ਲ ਮੀਡੀਆ ਤੇ ਗੱਲਾਂ ਲਿਖੀਆਂ ਗਈਆਂ ਕਿ ਦੇਖੋ ਜੀ ਹੁਣ ਬਾਦਲ ਦਲ ਵਾਲੇ ਕਹਿੰਦੇ ਆ ਵੀ ਪਾਰਟੀ 'ਚ ਤਬਦੀਲੀ ਲਿਆਉਣੀ ਚਾਹੀਦੀ ਹੈ, ਲੀਡਰਸ਼ਿਪ ਬਦਲਣੀ ਚਾਹੀਦੀ ਹੈ। ਤਾਂ ਉਸ ਮੌਕੇ ਲੋਕ ਮਖੌਲਾਂ ਕਰਦੇ ਸੀਗੇ ਵੀ ਇਹਨਾਂ ਨੇ ਲੈ ਤਾਂ ਆਂਦੀ ਹੈ ਕਿ ਅਨੰਤਵੀਰ ਸਿੰਘ ਬਾਦਲ, ਵੀ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਪੋਤਾ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਦਾ ਪੁੱਤ ਆ, ਉਹ ਐਤਕੀ ਵੋਟਾਂ 'ਚ ਦੇਖਿਆ ਨਹੀਂ ਕਿਵੇਂ ਕਹਿੰਦੇ ਘੁੰਮਦੇ, ਵੱਡੇ ਚਿੱਟੀਆਂ ਦਾੜੀਆਂ ਵਾਲੇ ਉਹਦੇ ਸਤਿਕਾਰ ਦੇ ਵਿੱਚ ਝੁਕੇ ਜੇ ਫਿਰਦੇ ਸੀਗੇ ਵੀ ਇਹ ਪਤਾ ਨਹੀਂ ਇਹਨੇ ਕੱਲ ਨੂੰ CM ਬਣ ਜਾਣਾ, PM ਬਣ ਜਾਣਾ। ਸੋ ਅਗਲੇ ਤਿਆਰੀ ਕਰੀ ਬੈਠੇ ਨੇ ਵੀ ਠੀਕ ਆ, ਸਾਡੀ ਲੈ ਗਈ, ਸਾਡੇ ਪੱਲੇ ਕੁਛ ਰਿਹਾ ਨਹੀਂ, ਅਸੀਂ ਪੰਥ, ਕੌਮ, ਕੁਰਬਾਨੀ ਸਭ ਕੁਝ ਛੱਡੀ ਬੈਠੇ ਆ, ਤੇ ਜਿਹੜਾ ਹੈਗਾ ਗਾਹਾਂ ਅਨੰਤਵੀਰ ਸਿੰਘ ਨੂੰ ਲਾ ਦਿਆਂਗੇ ਮੂਹਰੇ। ਖੈਰ ਉਹ ਗੱਲ ਨੂੰ ਆਪਾਂ ਲਾਂਭੇ ਛੱਡਦੇ ਹੋਏ ਇਸ ਗੱਲ ਤੇ ਆਈਏ ਕਿ ਅੱਜ ਦਾ ਦਿਨ ਜਿੱਥੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਜਿਨ੍ਹਾਂ ਨੇ ਕੁੱਪ ਦੇ ਟੋਟੇ ਤੇ ਜਾਂ ਪੰਜਾਬ ਭਰ ਦੇ ਵਿੱਚ ਰਸਤਾ ਰੋਕੋ ਅੰਦੋਲਨ ਦੌਰਾਨ ਸ਼ਹਾਦਤਾਂ ਪਾਈਆਂ, ਉੱਥੇ ਅੱਜ ਦਾ ਦਿਨ ਸਾਡੇ ਕੌਮ ਦੇ ਇੱਕ ਹੋਰ ਹੀਰੋ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਉਹਨਾਂ ਦੇ ਅੱਜ ਦੇ ਦਿਨ ਉਹਨਾਂ ਦਾ ਜਨਮ ਦਿਨ ਹੋਇਆ ਸੀ। ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ, ਬੜਾ ਵਧੀਆ ਲੱਗਿਆ ਜਦੋਂ ਦੇਖਿਆ ਕਿ ਸਿੱਖ ਜਵਾਨੀ ਜਿਹੜੀ ਆ ਉਹ ਇੱਕ ਦੂਜੇ ਨੂੰ ਇਸ ਗੱਲ ਲਈ ਵਧਾਈਆਂ ਦੇ ਰਹੀ। ਤੇ ਇੱਕ ਨਿੱਕੀ ਜੀ ਵੀਡੀਓ ਕਲਿੱਪ ਦੇਖਣ ਨੂੰ ਮਿਲੀ ਜਿਹਦੇ ਵਿੱਚ ਵੀਰ ਹਰਜਿੰਦਰ ਸਿੰਘ ਜਿੰਦੇ ਦਾ ਜਿਹੜਾ ਪਰਿਵਾਰ ਆ ਉਹ ਬੈਠ ਕੇ ਇਸ ਗੱਲ ਨੂੰ ਜਿਹੜਾ ਇਸ ਤਰੀਕੇ ਨਾਲ ਖਾ ਪੀ ਰਹੇ ਨੇ, ਇੰਜੋਏ ਕਰ ਰਹੇ ਨੇ। ਜਿੱਥੇ ਸਾਨੂੰ ਸਾਡੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਹੋਰ ਜਿਹੜੇ ਪੁਰਬ ਨੇ ਉਹ ਮਨਾਉਣੇ ਚਾਹੀਦੇ ਆ, ਲੋਕਾਂ ਦੇ ਵਿੱਚ ਗੱਲ ਚੱਲਦੀ ਰੱਖਣ ਵਾਲੇ ਲੋਕਾਂ ਨੂੰ, ਸੂਰਮਿਆਂ ਨੂੰ, ਜਰਨੈਲਾਂ ਨੂੰ ਯਾਦ ਰੱਖਣ ਦਾ ਕੋਈ ਮੌਕਾ ਖਿਜਾਉਣਾ ਨਹੀਂ ਚਾਹੀਦਾ। ਸਾਡੀਆਂ ਕੁਛ ਆਪਦੀਆਂ ਰਵਾਇਤਾਂ, ਪਰੰਪਰਾਵਾਂ ਨੇ, ਉਹਨਾਂ ਦੇ ਉੱਤੇ ਪਹਿਰਾ ਦੇਣਾ ਬਹੁਤ ਵਧੀਆ ਗੱਲ ਹੈ। ਪਰ ਜਿਹੜਾ ਅੱਜ ਦਾ ਮਾਡਰਨ ਸਮਾਜ ਆ, ਜਿਹੋ ਜਿਹਾ ਆਲਾ ਦੁਆਲਾ ਹੈਗਾ, ਜਿਵੇਂ ਸਾਡੇ ਬੱਚੇ ਬੱਚੀਆਂ ਕਰਕੇ ਕਿਸੇ ਗੱਲ ਨੂੰ ਚੇਤੇ ਕਰਨਾ ਚਾਹੁੰਦੇ ਆ, ਸਾਨੂੰ ਇੰਨੀ ਕੁ ਖੁੱਲ੍ਹ ਜਿਹੜੀ ਹੈਗੀ ਆ ਉਹਨਾਂ ਨੂੰ ਦੇਣੀ ਪਊਗੀ। ਅਸੀਂ ਇੰਨੀ ਜ਼ਿਆਦਾ ਖੁੱਲ੍ਹ ਤਾਂ ਨਹੀਂ ਦੇ ਸਕਦੇ ਕਿ ਉਹ ਬਿਲਕੁਲ ਹੀ ਸਾਡੇ ਧਰਮ ਦੇ ਕੇਂਦਰੀ ਧੁਰੇ ਦੇ ਉਲਟ ਕੋਈ ਹਰਕਤ ਕਰਨ, ਪਰ ਜਿਹੜਾ ਹੈਗਾ ਕਈ ਦਿਨ ਤਿਉਹਾਰ ਮਨਾਉਣ ਲਈ ਜਾਂ ਕਈ ਯਾਦਾਂ ਨੂੰ ਮਨਾਉਣ ਲਈ ਨਵੇਂ ਰਾਹ, ਨਵੇਂ ਸਲੀਕੇ ਉਹਨਾਂ ਨੇ ਲੈ ਆਂਦੇ ਆ, ਤੇ ਵੈਲਕਮ ਜੀ ਆਇਆ ਕਰਦੇ ਆ। ਤੇ ਜਿੱਥੇ ਇਹੋ ਜਿਹੇ ਇਤਿਹਾਸ ਨਾਲ ਜੁੜੇ ਹੋਏ ਜਿਹੜੇ ਸਾਡੇ ਯਾਦਾਂ ਦੇ ਪਲ ਨੇ, ਉਹਨਾਂ ਨੂੰ ਜਦੋਂ ਇਹ ਸਾਡੇ ਭਰਾ ਅੱਜ ਦਾ ਜਿਹੜਾ ਯੂਥ ਆ ਉਹ ਚੇਤੇ ਕਰਦਾ, ਤੇ ਉਦੋਂ ਇਹ ਗੱਲ ਚੇਤੇ ਆਉਂਦੀ ਆ ਮਨ ਵਿੱਚ, ਉਦੋਂ ਜ਼ਿਆਦਾ ਆਉਂਦੀ ਆ ਮਨ ਦੇ ਵਿੱਚ ਕਿ ਜਿन्हें हमको जगाना चाहिए था ਅਫਸੋਸ ਕਿਉਂਕਿ ਖੁਦ ਸੋ ਗਏ। ਜਿਨ੍ਹਾਂ ਧਾਰਮਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਪੰਜਾਬ ਦੇ ਵਿੱਚ ਉਸ ਦੌਰ ਨੂੰ
ਕਿਸੇ ਨਾ ਕਿਸੇ ਰੂਪ ਦੇ ਵਿੱਚ ਹੰਢਾਇਆ, ਅੱਖੀ ਵੇਖਿਆ, ਉਹ ਕਿਉਂ ਚੁੱਪ ਨੇ? ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਅੱਜ ਲਾਈਵ ਹੋ ਕੇ ਸੋਸ਼ਲ ਮੀਡੀਆ ਦੇ ਉੱਤੇ 40-50 ਇਹੋ ਜਿਹੇ ਲੀਡਰਾਂ ਨੂੰ ਮੈਂ ਜਾਣਦਾ ਜਿਹੜੇ ਉਸ ਮੌਕੇ ਠੀਕ ਠਾਕ ਸੀ, ਅੱਜ ਉਹਨਾਂ ਦਾ ਕੱਦ ਬਹੁਤ ਅੱਗੇ ਨੂੰ ਵਧਿਆ ਹੀ ਆ, ਉਹ ਲਾਈਵ ਹੋ ਕੇ ਗੱਲਾਂ ਬੋਲਦੇ ਕਿ ਫਲਾਨੇ ਥਾਂ ਦੇ ਉੱਤੇ ਆਹ ਹੋਇਆ, ਧਰਮ ਯੁੱਧ ਮੋਰਚਾ ਲੱਗਿਆ ਹੋਇਆ ਸੀ, ਏਦਾਂ ਸੀ। ਪਰ ਜਿਵੇਂ ਉਹਨਾਂ ਨੂੰ ਡਰ ਪਿਆ ਹੋਵੇ ਕਿ ਜੇ ਆਪਾਂ ਧਰਮ ਯੁੱਧ ਮੋਰਚੇ ਦੀਆਂ ਯਾਦਾਂ ਛੇੜ ਕੇ ਬਹਿ ਗਏ, ਫਿਰ ਆਪਾਂ ਨੂੰ ਉਹ ਹੱਕਾਂ ਦੀ ਗੱਲ, ਉਹ ਮੰਗਾਂ ਦੀ ਗੱਲ ਵੀ ਕਰਨੀ ਪਊਗੀ। ਫਿਰ ਆਪਾਂ ਨੂੰ ਇਹ ਵੀ ਦੱਸਣਾ ਪਊਗਾ ਕਿ ਕਿਵੇਂ ਹਰ ਵਾਰ ਜਿਹੜੀ ਸੀ ਇੰਦਰਾ ਗਾਂਧੀ ਉਹ ਜਿੱਤ ਕਰਕੇ ਮੋੜ ਦਿੰਦੀ ਸੀ, ਪਰ ਫਿਰ ਚਲੇ ਜਾਂਦੇ ਸੀ ਅਖੀਰ, ਫਿਰ ਕਿਵੇਂ ਘੱਲੂਘਾਰਾ ਵਾਪਰਿਆ। ਫਿਰ ਆਪਾਂ ਨੂੰ ਇਹ ਵੀ ਚੇਤੇ ਕਰਨਾ ਪਊਗਾ ਕਿ ਕਿਵੇਂ ਗ੍ਰਿਫਤਾਰੀਆਂ ਹੋਈਆਂ ਅਕਾਲੀ ਲੀਡਰਸ਼ਿਪ ਦੀਆਂ। ਫਿਰ ਆਪਾਂ ਨੂੰ ਰਾਜੀਵ ਲੌਂਗੋਵਾਲ ਜਿਹੜੀ ਗਦਾਰੀ ਦੀ ਕਹਾਣੀ ਆ ਸਮਝੌਤੇ ਵਾਲੀ, ਉਹ ਵੀ ਚੇਤੇ ਕਰਨੀ ਪਊਗੀ। ਛੱਡੋ ਇਸ ਝੱਖਲ ਜਗਣ ਨੂੰ, ਕਾਹਨੂੰ ਚੇਤੇ ਕਰਨਾ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਨ੍ਹਾਂ ਨੇ ਕੌਮ ਲਈ, ਪੰਥ ਲਈ ਆਪਦੀਆਂ ਜਾਨਾਂ ਵਾਰਤੀਆਂ। ਹੁਣ ਛੱਡੋ, ਆਪਾਂ ਅੱਗੇ ਤੁਰੋ, ਭਵਿੱਖ ਵੱਲ ਦੇਖੋ। ਇਹੋ ਜਿਹੀਆਂ ਗੱਲਾਂ ਕਰ ਕਰਾ ਕੇ ਇਹ ਸਾਰੇ ਜਿਹੜੇ ਆਗੂ ਨੇ ਉਹ ਚੁੱਪ ਜੇ ਕਰ ਜਾਂਦੇ। ਅੱਜ ਜਦੋਂ ਇਹ ਸਾਰਾ ਸਵੇਰ ਤੋਂ ਅਸੀਂ ਦੇਖ ਰਹੇ ਸੀਗੇ ਵੀ ਕੁਝ ਹੋਏਗਾ, ਇੱਕੋ ਇੱਕ ਬੰਦਾ ਦੇਖਿਆ, ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਿਨੇ ਉਹਨਾਂ ਧਰਮ ਯੁੱਧ ਮੋਰਚੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਇਸ ਗੱਲ ਦੇ ਵਿੱਚ ਆਪਣਾ ਫਰਜ਼ ਜਿਹੜਾ ਹੈਗਾ ਉਹ ਸਮਝਿਆ। ਪਰ ਜੇ ਅਜੇ ਵੀ ਸੰਭਲ ਜਾਣ, ਅਸੀਂ ਫੇਰ ਵੀ ਧੰਨ ਭਾਗ ਕਹਾਂਗੇ। ਇਹਨਾਂ ਨੇ ਚਲੇ ਜਾਣਾ। ਇੱਥੇ ਮਹੰਤ ਨਰੈਣਦਾਸ ਵਰਗੇ ਵੀ ਕਿਸੇ ਟਾਈਮ ਬੈਠੇ ਰਹੇ ਆ, ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਵੀ ਬੈਠਾ ਰਿਹਾ। ਦਰਬਾਰ ਸਾਹਿਬ ਦੇ ਵਿੱਚ 6ਵੇਂ ਪਾਤਸ਼ਾਹ ਜਦੋਂ ਗਵਾਲੀਅਰ ਦੇ ਕਿਲੇ 'ਚ ਸੀ, ਉਦੋਂ ਤੋਂ ਲੰਮਾ ਅਰਸਾ ਦਸ਼ਮੇਸ਼ ਪਾਤਸ਼ਾਹ ਤੋਂ ਬਾਅਦ ਤੱਕ ਵੀ ਹੋਰ ਲੋਕਾਂ ਦਾ ਕਬਜ਼ਾ ਰਿਹਾ। ਇਹਨਾਂ ਨੇ ਚਲੇ ਜਾਣਾ, ਪਰ ਪੰਥ ਤਾਂ ਜਿਉਂਦਾ ਨਾ, ਕੌਮ ਤਾਂ, ਸਾਡਾ ਸਫ਼ਰ ਤਾਂ ਸੰਘਰਸ਼ ਦਾ, ਇਤਿਹਾਸ ਦਾ ਅੱਗੇ ਰਹਿਣਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਸ ਕਰੀਏ ਕਿ ਸਾਡੀਆਂ ਇਹਨਾਂ ਸੰਸਥਾਵਾਂ ਦਾ ਜਿਹੜਾ ਅਸਲੀ ਤੇ ਸ਼ੁੱਧ ਰੂਪ ਆ, ਉਹਦੇ ਦਰਸ਼ਨ ਦਿਦਾਰੇ ਹੋਣ। ਇਹਨਾਂ ਦੇ ਅੰਦਰ ਜਿਹੜਾ ਗਲਤ ਤੇ ਗੁੰਮਰਾਹ ਹੋਇਆ ਹੋਇਆ ਅਨਸਰ ਆ ਉਹ ਦੂਰ ਹਟੇ। ਤੇ ਪਹਿਲੀ ਵਾਰ ਹੋਇਆ ਕਿ ਆ ਜਤਿੰਦਰ ਪੰਨੂ ਨਾਂ ਦੇ ਕਾਮਰੇਡ ਨੇ ਦਰਬਾਰ ਸਾਹਿਬ ਦੇ ਸਿਸਟਮ ਦੇ ਬਾਰੇ ਕੋਈ ਨੈਗੇਟਿਵ ਗੱਲ ਕੀਤੀ ਤਾਂ ਸ਼੍ਰੋਮਣੀ ਕਮੇਟੀ ਨੇ ਸੱਚਾ ਤੇ ਸਹੀ ਪੱਖ ਆਪਦਾ ਰੱਖਣ ਦਾ ਯਤਨ ਕੀਤਾ। ਚੰਗਾ ਲੱਗਿਆ, ਕਿਉਂਕਿ ਅਸੀਂ ਇਹ ਨਹੀਂ ਹੈਗੇ ਕਿ ਅਸੀਂ ਸ਼੍ਰੋਮਣੀ ਕਮੇਟੀ, ਜਾਂ ਸਾਨੂੰ ਤਾਂ ਇਸ ਗੱਲ ਦਾ ਦੁੱਖ ਵਾ ਕਿ ਸਾਡੇ ਗੁਰਦੁਆਰਾ ਸੁਧਾਰ ਲਹਿਰ ਦੀਆਂ ਕਰਵਾਨੀਆਂ ਦੇ ਵਿੱਚੋਂ ਅਕਾਲ ਤਖਤ ਸਾਹਿਬ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ, 3 ਸੰਸਥਾਵਾਂ ਪ੍ਰਗਟ ਹੋਈਆਂ ਸੀਗੀਆਂ, ਪਰ ਵਕਤ ਨੇ ਇਹਨਾਂ ਤਿੰਨਾਂ ਨੂੰ ਜਿਵੇਂ ਗ੍ਰਹਿਣ ਲਾਇਆ। ਸੋ ਜੇ ਕਿਤੇ ਇਹ ਆਪਦੇ ਸੱਚੇ ਸੁੱਚੇ ਤੇ ਅਸਲ ਸਰੂਪ ਵਾਲੇ ਪਾਸੇ ਆ ਜਾਣ, ਇਹਦੇ ਨਾਲੋਂ ਵਧੀਆ ਗੱਲ ਕੋਈ ਨਹੀਂ। ਪਰ ਅਜੇ ਲੱਗਦਾ ਹੈ ਕਿ ਜਿਹੜਾ ਹੈਗਾ ਇਸ ਚੀਜ਼ ਨੂੰ ਸਾਫ਼ ਸਫਾਈਆ ਕਰਨ ਵਿੱਚ ਵਕਤ ਲੱਗੂਗਾ। ਪਰ ਅਸੀਂ ਆਸ ਮੰਨਦਾ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ, ਸਿੱਖ ਸੰਘਰਸ਼ ਵੀ ਬੁਲੰਦ ਹੋਏਗਾ ਤੇ ਇਹਨਾਂ ਸੰਸਥਾਵਾਂ ਦੇ ਵਿੱਚ ਆਏ ਹੋਏ ਵਿਗਾੜ ਆ ਜਿਹੜੇ ਉਹ ਵੀ ਇੱਕ ਦਿਨ ਦੂਰ ਹੋਣਗੇ। ਪਰ ਧਰਮ ਯੁੱਧ ਮੋਰਚੇ ਦੌਰਾਨ ਹੋਈਆਂ ਸ਼ਹਾਦਤਾਂ ਨੂੰ ਜਾਂ ਸਿੱਖ ਸੰਘਰਸ਼ ਦੀਆਂ ਸ਼ਹਾਦਤਾਂ ਨੂੰ ਸਲਾਮ ਕੀਤੇ ਬਗੈਰ ਗੱਲ ਬਣਨੀ ਨਹੀਂ। ਤੇ ਬਾਦਲ ਪਰਿਵਾਰ ਜਾਂ ਉਹਨਾਂ ਵਰਗੇ ਲੋਕਾਂ ਨੂੰ ਇਹ ਸਬਕ ਛੇਤੀ ਤੋਂ ਛੇਤੀ ਸਿੱਖ ਲੈਣਾ ਚਾਹੀਦਾ। ਇੱਥੇ ਸਮਾਪਤੀ ਕਰਦੇ ਹਾਂ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।